जानी भाई, आप सबके जानी भी हैं, आइए और महफिल को गरमा दीजिए। नहीं मैं कहा इतनी खामोशी यार, थोड़ा जा होंदा ना बंदा चुप कराउंदा बंदा अक्सर कही आप प्लीज जरा शोर कम करें, हम बात कर लें। इतना तो ऑप्शन ही नहीं है मेरे को। तो ऐसा ऑप्शन ही नहीं है। पढ़े लिखे बंदे ना इनका, मैं कल वो मैं टोपे गया सारे ਉਹਦੇ ਚ 35 ਮਿੰਟ ਮੈਂ परफॉर्म ਕੀਤਾ ਤੇ ਜਿਹਦੇ ਚ 10 ਮਿੰਟ ਮੈਂ परफॉर्म ਕੀਤਾ, 5 ਮਿੰਟ ਉਹਨਾਂ ਨੇ ਆਪੇ ਕੀਤਾ ਉਥੇ। ਅੱਛਾ ਉੱਥੇ ਨਾ ਇੱਕ ਬੰਦਾ ਸੀ ਟੋਪੇ, ਇੱਕ ਬੰਦਾ ਅਗਰ ਬੋਲ ਰਿਹਾ ਨਾ ਕਿ ਉਹਨੂੰ ਆਵਾਜ਼ ਆ ਗਈ ਕਿ ਯਾਰ ਇਹ ਬੋਲ ਰਿਹਾ, ਉਹਨੇ ਵਿਚਾਰੇ ਨੇ 3 ਸਕਿੰਟ ਗੱਲ ਕੀਤੀ, ਜਿਹੜੇ ਚੁੱਪ ਕਰਾਉਣ ਵਾਲਾ ਨਾ ਇਹ 5 ਮਿੰਟ ਉਹਨੂੰ ਚੁੱਪ ਕਰ ਜਾ, ਤੈਨੂੰ ਕਹਿੰਦੇ ਆ ਬੋਲੀ ਜਾਣਾ ਤੂੰ, ਤੈਨੂੰ ਪਹਿਲੇ ਵੀ ਰੋ। ਮੈਂ ਕਿਹਾ ਯਾਰ ਉਹਨੇ ਇੱਕ ਗੱਲ ਕੀਤੀ, ਤੂੰ 3000 ਗੱਲ ਕਰ ਰਿਹਾ, ਤੂੰ ਚੁੱਪ ਕਰ ਜਾ, ਤੇਰੀ ਮਿਹਰਬਾਨੀ, ਉਹਦੀ ਮੈਂ ਬਰਦਾਸ਼ਤ ਕਰ ਲਾਂਗਾ। ਅੱਛਾ ਜੀ ਯਾਰ ਪੈਨ ਜਦੋਂ ਕੋਈ ਬੰਦਾ ਗੱਲ ਕਰਦਾ ਹੋਵੇ ਨਾ ਇਧਰੋਂ ਸਾਈਡ, ਇਹ ਕਿਹੜਾ ਫੋਟੋਗ੍ਰਾਫਰ ਅਗਲੇ ਦੇ ਅੱਗੇ ਹੀ ਆ ਕੇ ਇੰਜ ਕਰਕੇ ਤੇ ਹੈ ਨਹੀਂ। ਦੇਖੋ ਮੈਂ ਗੱਲ ਕਰ ਰਿਹਾ, ਇੱਥੇ ਹੀ ਆ ਕੇ ਖਲੋ ਕੇ ਉੱਤੋਂ ਸਟਾਈਲ। ਅੱਛਾ ਇਹਨਾਂ ਦੀ ਤਸਵੀਰ ਇਹ ਇੰਜ ਵੀ ਖਿੱਚੀ ਜਾਣੀ ਨੇ, ਮਤਲਬ ਇੰਜ ਵੀ ਖਿੱਚ ਲੈਣੀ ਇਹ ਕੋਲੋਂ ਹੀ ਐਵੇਂ ਉਹ ਦੇਖੋ ਉਹਨੇ ਬਾਜੀ ਦੇ ਟੱਕਰ ਮਾਰਨੀ ਸੀ ਹੈ ਨਾ, ਇਹਨੇ ਬਾਹਰ ਮੈਨੂੰ ਜੁਗਤ ਮਾਰੀ ਸੀ ਭਾਈ ਨੇ। ਇਹੋ ਜਿਹੇ ਬੰਦੇ ਨੂੰ ਐਂਡ ਤੇ ਪਤਾ ਲੱਗਦਾ ਹੁੰਦਾ ਮੈਂ ਕੈਮਰਾ ਤੇ ਆਨ ਕੀਤਾ ਹੀ ਨਹੀਂ ਸੀ। ਸਾਰੀਆਂ ਤਸਵੀਰਾਂ ਖਿੱਚ ਕੇ ਬਾਅਦ ਕਹਿੰਦਾ ਸੌਰੀ ਸਰ, ਅਸਲ ਚ ਨਾ ਵਿੱਚ ਮੈਮਰੀ ਕਾਰਡ ਹੈ ਹੀ ਨਹੀਂ ਸੀ ਤੇ ਮੈਂ ਫਲੈਸ਼ ਹੀ ਮਾਰਦਾ ਰਿਹਾ ਕਰ। ਤੇ ਬਾਅਦ ਚ ਜਿਹੜੇ ਬੰਦੇ ਨੇ ਇਹਨੂੰ ਹਾਇਰ ਕੀਤਾ ਉਹਦਾ ਨੰਬਰ ਬਲੌਕ ਲਿਸਟ ਲਾਇਆ ਹੁੰਦਾ, ਛੋਟੇ ਭਰਾ ਨੂੰ ਕਹੂਗਾ ਚੁੱਕ ਕੇ ਕਹਿ ਦੇ ਕਿ ਬਾਹਰ ਚਲੇ ਗਏ ਕਿਤੇ। ਆਓ ਇੱਧਰ ਹੁਣ ਹੈ, ਉਹ ਦੇਖੋ ਹੱਸੀ ਜਾ ਰਿਹਾ। ਅੱਛਾ ਭਾਈ ਸੀਰੀਅਸ ਨਹੀਂ ਸੱਚੀ, ਉਰੇ ਤੇ ਆਓ, ਪਾਣੇ ਨੂੰ ਥੱਲੇ ਕਰ ਲਓ, ਉੱਤੇ ਨੂੰ ਨਾ ਚਲਾ ਦੇਣਾ ਇਹਨੂੰ। ਉਰੇ ਆਓ, ਉਰੇ ਤੇ ਆਓ, ਇਸ ਤੋਂ ਪਹਿਲੇ ਕਿ ਮੈਂ ਆ ਜਾ। ਉਰੇ ਆਓ, ਨਹੀਂ ਸੱਚੀ ਉਰੇ ਆਓ। ਸਰ ਤੁਸੀਂ ਇੱਕ ਮੁਹਾਵਰਾ ਸੁਣਿਆ ਕਿ ਬੁਰਾ ਹਾਲ ਤੇ ਬੌਂਕੇ ਦਿਹਾੜੇ? ਨਹੀਂ ਤੁਸੀਂ ਸੁਣਿਆ ਨਾ ਤੁਹਾਡੇ ਜੋ ਕਿਸੇ ਨੇ? ਅਕਸਰ ਸਾਡੀਆਂ ਅੰਮੀਆਂ ਛੋਟੇ ਹੁੰਦੇ ਕਹਿੰਦੇ ਕਿੱਥੋਂ ਫਿਰਦਾ ਆ ਵੇ ਬੁਰਾ ਹਾਲ ਤੇ ਬੌਂਕੇ ਦਿਹਾੜੇ ਹੋਏ, ਹੈ ਨਾ? ਸੁਣਿਆ ਸਰ? ਨਹੀਂ ਕੀ ਗੱਲ ਤੁਸੀਂ ਕਿਤੇ ਨਵਾਂ ਹੈ ਸਾਰੇ? ਜਿਹੜਾ ਮੈਂ ਮੁਹਾਵਰਾ ਕਹਿ ਰਿਹਾ ਨਾ ਤੁਹਾਡੇ ਦਾਦੇ ਪੜਦਾਦੇ ਤੇ ਜੰਮਣ ਤੋਂ ਵੀ ਪਹਿਲੇ ਦਾ, ਤੁਸੀਂ ਨਵੇਂ ਆਏ ਆ ਤੇ ਮੈਂ ਕਿਹੜਾ ਤੁਹਾਨੂੰ ਕੋਈ ਮਤਲਬ ਕੋਈ ਜ਼ੌਂਗ ਦੇ 5G ਦਾ ਜ਼ਿਕਰ ਕੀਤਾ ਤੁਹਾਨੂੰ ਪਤਾ ਨਹੀਂ? ਨਹੀਂ ਇੱਕ ਕੋਈ ਨਾ ਬੰਦਿਆਂ ਦੇ ਵਿੱਚ ਥੋੜਾ ਜਿਹਾ ਦੱਸਣਾ ਕਿ ਨਹੀਂ ਮੁਝੇ ਪੰਜਾਬੀ ਤੋਂ ਨਹੀਂ ਆਤੀ, ਸਾਰੀ ਜ਼ਿੰਦਗੀ ਪਦੈਸ਼ ਪੰਜਾਬ ਦੀ ਰਹਿਣਾ, ਪੰਜਾਬ ਚ ਅਕਸਰ ਲੋਕਾਂ ਨੂੰ ਥੋੜਾ ਐਫੀਸ਼ੀਐਂਸੀ पंजाबी नहीं मुझे समझ आती थोड़ी थोड़ी, मुझे बोलनी नहीं आती। ये होता है मशूक ਨੂੰ ਫੋਨ ਚ ਕਹਿ ਰਹੇ ਨੇ ਕੀ ਥੇ ਕੋਈ ਇਹੋ ਜਿਹੇ ਬੰਦੇ ਨਾਲ ਕੁੜੀ ਵੀ ਐਸੀ ਫਸੀ ਹੁੰਦੀ ਹੈ, ਇਹੋ ਜਿਹੇ ਬੰਦੇ ਨਾਲ ਕੁੜੀ ਵੀ ਐਸੀ ਫਸੀ ਹੁੰਦੀ ਹੈ, ਮਤਲਬ ਉਹ ਵੀ ਇਦਾਂ ਦੀ, ਉਹ ਵੀ ਖਲੋਤੀ ਹੁੰਦੀ मैं 1 घंटे से इतने खड़ी हूँ, कोई कह रहे थे तुम इधर खड़ी रहो मैं हुणे ही आता हूँ। चलो सर बहुत शुक्रिया। ए कौन पीछे डुम, वाह वाह वाह, आप उधर देखो नहीं कसमें वो इंज लगता नाग बेच रहा, नाग नहीं बेचते थल रख। क्या हाल है वसीम? ओके I am D'Souza. बस मैंने मैं बेल्ट आज वो बोल आया हूँ, मेरा ले लो। ले उन्हें कहता आई एम डिसूजा, उन्हें कहता मेरा ले लो। ये भी फिर अच्छा बह जाओ, ऐ करना जरा देते। हाँ अच्छा जिन्ने गाने ना जिहड़े कौन तो शुरू होंदे, कौन तो तुसीं उत्ते ज़ोंग ला सकदे। ज़ोंग है जो सपनों में आया, ज़ोंग है दिल में समाया। एक मिनट
कितना मैं मैयत बजाई कितना बजाया सी सॉन्ग है जो सपनों में आया तुझको सुखी संसार मिले कि कभी ना याद आए ससुराल में इतना प्यार मिले बाबुल की दुआएं लेती जा ठंड पै गई ठीक है हुण ਦੀ ਕਸਮ ਤੁਸੀਂ ਬਹੁਤ ਸ਼ਰੀਫ ਆਦਮੀ ਤੁਸੀਂ ਬਹੁਤ ਸ਼ਰੀਫ ਆਦਮੀ ਸਾਰੇ ਇਹ ਪਤਾ ਨਹੀਂ ਮੀਸਣੇ ਜਾਣ ਕੇ ਹੋਏ ਆ ਕਿ ਕੋਈ ਤੁਹਾਡੇ ਅਫਸਰ ਬੈਠੇ ਨੇ ਹੈਨਾ ਇਹੋ ਜਿਹੇ ਬੰਦੇ ਨੇ ਬਾਹਰ ਜਾ ਕੇ ਨਾਲ ਲੱਗਣਾ ਓਏ ਕਿਤੇ ਉਹ ਸ਼ਫਾਕਤ ਸਾਹਿਬ ਨਾਲ ਨਾ ਬੈਠੇ ਹੁੰਦੇ ਮੈਂ 10 ਪਤਾ ਦੇਣਾ ਹੀ ਚਾਹੀਦਾ ਉਰੇ ਆ ਓਏ ਉਰੇ ਆ ਜਾ ਯਾਰ ਅਸੀਂ 2 ਮਿੰਟ ਸ਼ੁਗਲ ਕਰਨਾ ਆ ਜਾ ਉਹਨੇ ਕੁਛ ਨਹੀਂ ਹੁੰਦਾ ਤੇਰਾ ਵੈਸੇ ਮੂੰਹ ਵੀ ਸ਼ੁਗਲ ਲਾਉਣ ਵਾਲਾ ਟੈਪ ਹੀ ਆ ਅੱਛਾ ਕੁੱਤਿਆਂ ਦੀ ਦੌੜ ਹੋ ਰਹੀ ਨਾ ਤੇ ਆਪਣਾ ਕੁੱਤਾ ਲੈ ਕੇ ਚਲਾ ਗਿਆ ਉੱਥੇ ਤੇ ਅੱਗੇ ਜਾ ਕੇ ਦੇਖਿਆ ਵੀ ਇੱਥੇ ਤੇ ਬਹੁਤ ਤਗੜੇ ਤਗੜੇ ਕੁੱਤੇ ਨੇ ਤੇ ਆਪਣੇ ਕੁੱਤੇ ਨੂੰ ਕਹਿੰਦਾ ਤੂੰ ਸਾਈਡ ਤੇ ਹੋ ਜਾ ਤੇ ਮੈਨੂੰ ਹੀ ਦੌੜਨਾ ਪੈਣਾ ਅੱਛਾ ਜਾਨੀ ਭਾਈ ਦੀ ਬੂਟ ਵੇਖ ਕੇ ਐਂ ਲੱਗਦਾ ਰੂਮੀ ਫੌਜ ਦਾ ਸਪਾਈ ਹੁੰਦਾ ਕਿਹਦਾ ਰੂਮੀ ਫੌਜ ਦਾ ਸਪਾਈ ਅੱਛਾ ਜਦੋਂ ਤੂੰ ਗੱਲ ਕਰਨੀ ਨਾ ਉਦੋਂ ਹੱਸਣਾ ਉਹਨਾਂ ਨੇ ਤੁਸੀਂ ਭਾਈ ਰੋਣਾ ਇਹ ਇੱਕ ਟੈਕਨੀਕਲ ਇਸ਼ੂ ਹੁੰਦਾ ਵਾ ਇੱਕ ਬੰਦਾ ਬੁਲਾਉਣ ਦਿਓ ਇੱਕ ਹੋਰ ਬੁਲਾ ਲਾ ਆਦਲ ਭਾਈ ਆਜੋ ਮੈਂ ਬਸ ਅੱਛਾ, ਮਜ਼ਾ ਲਿਆ ਤਿਆਰੀ ਕੀਤੀ ਪਹਿਲੇ? ਨਹੀਂ ਮਜ਼ਾ ਇਹਨੇ ਤੁਹਾਡਾ ਲੈਣਾ ਮੈਂ ਤੁਹਾਨੂੰ ਸਿਰਫ ਐਂਟਰੀ ਕਰਵਾਉਣੀ ਸੀ ਹਾਂਜੀ ਭਾਈ ਇੱਧਰ ਆਓ ਸਰ ਕੀ ਨਾਂ ਤੁਹਾਡਾ ਨਾਂ ਕੀ ਤੁਹਾਡਾ मिस्टर आदिल ਹੈ मिस्टर आदिल ਉਹ ਮਿਸਟਰ ਆਦਲ ਅੱਛਾ ਤੂੰ ਕੱਲਾ ਕਹਦੇ ਮੁਹੰਮਦ ਆਦਲ ਅਹਿਮਦ नहीं नहीं मिस्टर आदिल ਮਿਸਟਰ ਮਤਲਬ ਤੂੰ ਕੋ ਮਿਸਟਰ ਫੈਸਲਾਬਾਦ ਮਿਸਟਰ ਲਾਹੌਰ ਕੋਈ नहीं नहीं दिस इज अक्षय कुमार ਇਹੋ ਜਿਹੇ ਬੰਦੇ ਨੂੰ ਨਾ ਮਿਸਟਰ ਵੀ ਜ਼ਲੀਲ ਕਰਨ ਵਾਸਤੇ ਕਹਿੰਦੇ ਲੋਕ ਕਿਤਾ ਭਲਾ ਇਹ ਮਿਸਟਰ ਯਾਨੀ ਆਪਣੇ ਲੋ ਮਿਸਟਰ ਨਾ ਰੱਖਿਆ ਹੀ ਨਹੀਂ ਪਤਾ ਜ਼ਲੀਲ ਕਰਨ ਵਾਲੇ ਨੇ ਉਹ ਮਿਸਟਰ ਚ ਵੀ ਕਰ ਅੱਛਾ ਇਹੋ ਜਿਹੇ ਬੱਚੇ ਨੂੰ ਨਾ ਮਾਂ ਕਿਸੇ ਗੱਲ ਤੋਂ ਬਗੈਰ ਵੀ ਬਿਸਤ ਕਰ ਦਿੰਦੀ ਹੈ ਯਾਨੀ ਮਾਂ ਨੇ ਆਪਣੇ ਕੋਲੋਂ ਇੱਕ ਲਫ਼ਜ਼ ਵੀ ਨਹੀਂ ਕਹਿਣਾ ਹੁੰਦਾ ਇਹਦੇ ਹੀ ਕਹੇ ਲਫ਼ਜ਼ਾਂ ਦੇ ਨਾਲ ਇਹਨੂੰ ਜ਼ਲੀਲ ਕਰ ਦੇਣੀ ਕਿੱਦਾਂ ਭਲਾ ਇਹੋ ਜਿਹੇ ਬੰਦੇ ਦੀ ਅੰਮੀ ਨਾ ਮਤਲਬ ਇਹਨੇ ਕਿਹਾ ਨਾ ਉਹਨੇ ਆਪਣਾ ਕੋਈ ਲਫ਼ਜ਼ ਨਹੀਂ ਕਹਿਣਾ ਜੋ ਇਹਨੇ ਕਿਹਾ ਉਹੀ ਦੁਹਰਾ ਕੇ ਇਹਨੂੰ ਜ਼ਲੀਲ ਕਰ ਦੇਣਾ ਸਿਰਫ ਐਕਸਪ੍ਰੈਸ਼ਨ ਚੇਂਜ ਕਰਕੇ ਭਲਾ ਕਿੱਦਾਂ ਇਹਨੇ ਕਹਿਣਾ ਅੰਮੀ ਮੈਂ ਗੇਂਦ ਬੱਲਾ ਖੇਡਣ ਜਾਣਾ ਗੇਂਦ ਬੱਲਾ ਖੇਡਣ ਜਾਣਾ ਆਪਣਾ ਇੱਕ ਲਫ਼ਜ਼ ਨਹੀਂ ਜ਼ਾਇਆ ਕਰਨਾ ਮਾਂ ਨੇ ਉਹਨੇ ਕਹਿਣਾ ਇਹੋ ਜਿਹੇ ਬੰਦੇ ਇਹਦੇ ਲਫ਼ਜ਼ਾਂ ਨਾਲ ਇਹਨੂੰ ਜ਼ਲੀਲ ਕਰੋ ਤੁਸੀਂ ਤੇ ਉਹ ਹਿਸਾਬ ਕਰਨ ਦੇ ਹੋ ਕਿ ਉਹ ਜਿੰਨੀ ਦੇਰ ਤੱਕ ਮਾਰ ਹੋਵੇ ਨਾ ਬੱਚਾ ਦੁੱਧ ਨਹੀਂ ਦਿੰਦਾ ਅੱਛਾ ਇਹੋ ਜਿਹੇ ਬੰਦੇ ਤੇ ਨਾ ਕਈ ਸਾਡੀ ਇੱਕ ਪ੍ਰੋਬਲਮ ਇਹ ਹੈ ਕਿ ਅਕਸਰ ਸਾਡੇ ਵਾਲਿदैन ਇਹ ਸਮਝਦੇ ਨੇ ਕਿ ਬੱਚਾ ਭਾਵੇਂ ਮੈਂ ਬਿਲ ਗੇਟਸ ਵੀ ਜੰਮ ਲਿਆ ਨਾ ਮੇਰੇ ਤੋਂ ਇੱਕ ਘੱਟ ਅਕਲ ਵਾਲਾ ਹੀ ਹੈ ਸਾਡੇ ਮੁਆਸ਼ਰੇ ਦੀ ਇਹ ਪ੍ਰੋਬਲਮ ਆ ਕਿ ਮਾਂ ਪਿਓ ਇਹ ਹੁੰਦਾ ਕਿ ਮੈਂ ਹੀ ਬਹੁਤਾ ਸਿਆਣਾ ਭਾਵੇਂ ਬੱਚਾ ਉਹਨਾਂ ਨਾਲ ਵੀ ਕਿਤੇ ਸਿਆਣਾ ਨਿਕਲ ਆਵੇ ਤੇ ਕੋਈ ਵਜ੍ਹਾ ਨਹੀਂ ਹੁੰਦੀ ਮਾਂ ਪਿਓ ਕੋ ਜਵਾਬ ਮਤਲਬ ਇਹੋ ਜਿਹੇ ਬੱਚੇ ਕਹਿਣਾ ਦਾ ਓਏ ਉੱਥੇ ਬਹਿ ਓਏ ਇਹ ਕਹਿੰਦਾ ਅੱਬੂ ਜੀ ਉੱਥੇ ਕੋ ਪਵਾਂ ਤੂੰ ਬਹਿ ਬਸ ਯਾਨੀ ਪਿਓ ਕੋ ਵੀ ਵਜ੍ਹਾ ਨਹੀਂ ਹੁੰਦੀ ਮੈਨੂੰ ਕਿਉਂ ਕਹਿ ਰਿਹਾ ਹੁੰਦਾ ਸਾਡੇ ਪ੍ਰੋਬਲਮ ਆਏ ਭਾਈ ਨਾ ਆਪ ਜਾਨੀ ਭਾਈ ਨਾ ਗੁੱਸੇ 'ਚ ਨਾ ਘਰ ਬੈਠੇ ਹੋਏ ਨੇ ਘਰ ਨਾ ਹਨੇਰਾ ਇਹਨਾਂ ਦੇ ਤੇ ਉੱਥੇ ਰੋਟੀ ਖਾ ਰਹੇ ਨੇ ਤੇਰੇ ਅੱਬੂ ਕਹਿੰਦੇ ਕਿ ਪੁੱਤ ਉਹਦੇ ਲੈਟ 'ਚ ਆ ਜਾ ਇਹਦੇ ਅੱਬੂ ਕਹਿੰਦੇ ਨੇ ਉਹ ਸਿਵਲ ਤੇ ਲੈਡ ਮਿਕਸ ਕਰਨਾ ਸੀ ਉਹ ਭੁੱਲ ਗਿਆ ਚੱਲ ਭੈਣ ਨਹੀਂ 2 ਮਿੰਟ ਨਹੀਂ ਉਧਰ ਇੰਜ ਕੀ ਕਰ ਲੈਣਾ ਉਹ ਪ੍ਰੋਗਰਾਮ ਵੇਖਣ ਆਏ ਆ ਮਹਿਸੂਸ ਕਰਨ ਨਹੀਂ ਆਏ ਇਧਰ ਮੂੰਹ ਕਰ ਆ ਵੀ ਇਹ ਕੀ ਗੱਲ ਹੋਈ ਅੱਛਾ ਨਵਾਜ਼ ਭਾਈ ਇੱਥੇ ਗੱਲ ਕਰਨੀ ਹੈ ਤੇ ਉਹਨਾਂ ਨੇ ਹੱਸਣਾ ਗੱਲ ਕਰਨੀ ਹੈ ਹਾਂ ਆਫਰਾਂ ਨਹੀਂ ਇੱਥੇ ਚੱਲਣੀਆਂ ਅੱਛਾ ਚੱਲ ਆ ਦੇ ਯਾਰ ਕਹੀ ਆ ਯਾਰ ਓ ਯਾਰ ਆਦਲ ਓਏ ਆਦਲ ਇਨਸਾਨ ਅੱਗੇ ਹੋ ਚਲੋ ਜੀ ਹਾਂਜੀ ਅੱਛਾ ਉਹ ਕੀ ਸੀ ਲਾਈਟ ਹਸਪਤਾਲ ਵਾਲੀ ਆਹੋ ਜਿਹੜੀ ਜੁਗਤ ਸੀ ਲੈਟ ਹਸਪੀਟਲ ਵਾਲੇ ਕਿ ਸਿਵਲ ਵਾਲੇ
ਆਹੋ ਉਹੀ ਜਾਨੀ ਭਾਈ ਨਾ ਆਪਣਾ ਬਲਕਿ ਨਹੀਂ ਬਹਿ ਜਾ ਯਾਰ, ਬਹਿ ਕੇ ਗੱਲ ਕਰਦੇ, ਪਤਾ ਟਾਈਮ ਜ਼ਿਆਦਾ ਲੱਗ ਜਾਣਾ ਆਪਾਂ ਨੂੰ। ਹੈ ਕਿ ਆਹੋ ਜਾਨੀ ਭਾਈ ਦੀ ਜੁੱਤੀ ਵੇਖ ਲੋ ਐ ਤੈ ਲਾਈ ਹੈ। ਯਾਰ ਦੇਖੋ ਤਾਂ ਸਹੀ ਬਹੁਤ। ਭਾਈ ਤੁਸੀਂ ਇੱਥੇ ਜ਼ੋਂਗ ਚ ਕੀ ਕਰਦੇ ਆ? ਮੈਂ ਜ਼ੋਂਗ ਚ ਨਹੀਂ ਜ਼ੋਂਗ ਚ ਮਤਲਬ ਤੇਰਾ ਕੀ ਹੈ, ਤੇਰੀ ਵਰਕਿੰਗ ਤੇ ਕੀ ਸ਼ਾਮਲ ਹੈ? ਤੁਹਾਨੂੰ ਕੀ ਲੱਗਦਾ? ਤੁਹਾਨੂੰ ਕੀ ਉਹ ਲੱਗਦਾ? ਕਹਿੰਦੇ ਟਾਵਰਾਂ ਨੂੰ ਟਾਕੀ ਮਾਰਦਾ। ਨਹੀਂ ਏਡੀ ਉੱਚੀ ਹੱਥ ਪਹੁੰਚਦਾ ਭਲਾ ਦੱਸੋ ਇਹਨਾਂ ਨੂੰ। ਨਹੀਂ ਤੇ ਮੈਂ ਤੈਨੂੰ ਪੁੱਛ ਰਿਹਾ ਨਾ, ਇਸ ਤੋਂ ਪਹਿਲੇ ਲੋਕੀ ਦੱਸਣਾ ਸ਼ੁਰੂ ਕਰਦੇ, ਤੂੰ ਵੀ ਦੱਸ ਦੇ, ਤੂੰ ਵੀ ਇੰਨੀ ਲੇਟ ਲਾ ਰਿਹਾ। ਨਹੀਂ ਵਿਆਹ ਹੋਇਆ ਤੇਰਾ? ਮੈਂ ਵਿਆਹ ਹੋਇਆ? ਵਿਆਹ ਹੋਇਆ ਮੇਰਾ। ਤੇ ਜਦੋਂ ਮੌਲਵੀ ਨੇ ਕਿਹਾ ਕਬੂਲ ਆ, ਉਦੋਂ ਕਿੰਨੀ ਕੁ ਦੇਰ ਲਾਈ ਸੀ? ਉਦੋਂ ਤੁਹਾਨੂੰ ਪਤਾ ਕਿੰਨੀ ਕੁ ਦੇਰ ਲੱਗਦੀ ਤੇ ਹੈ। ਤੂੰ ਇਹੀ ਸਮਝਣਾ, ਤੈਨੂੰ ਮੈਂ ਕਹਿ ਰਿਹਾ ਕਿ ਦੱਸ ਤੂੰ ਕੀ ਕਰ ਇੱਥੇ ਨਾ ਆਫੀਸਰ ਆ। ਅਜੇ ਸ਼ਕਲ ਮਸਕੀਨਾ ਵਾਲੀ ਤੇ ਉਹਦਾ ਵੱਡਾ ਦੱਸ ਰਿਹਾ, ਮੈਂ ਇੱਥੇ ਨਾ ਆਫੀਸਰ ਆ। ਜ਼ਰਾ ਆਫੀਸਰ ਵਾਲੀ ਗੱਲ ਨਹੀਂ। ਨਹੀਂ ਤੁਹਾਨੂੰ ਵੇਖਣ ਚ ਕੀ ਲੱਗ ਉਹ ਰਿਹਾ? ਯਾਰ ਵਰਕਿੰਗ ਕੀ ਆ? ਵਰਕਿੰਗ ਕੀ? ਵਰਕਿੰਗ ਅੱਛਾ ਅੱਛਾ ਕੀ ਕਹਿ ਕੰਮ ਰਹੇ? ਕੀ ਕਰ? ਹਾਂ ਕੀ ਕਹਿ ਰਹੇ ਹੋ? ਮੈਂ ਨਾ ਬੋਰ ਕਰ ਰਿਹਾ। ਇਹ ਜ਼ੋਂਗ ਚੌਨ ਤੋਂ ਪਹਿਲੇ ਨਾ ਇਹ ਸੈਂਟਰੀ ਦਾ ਕੰਮ ਕਰਦਾ ਸੀ, ਤੇ ਉੱਥੇ ਵੀ ਹਰ ਘਰ 'ਚ ਜਾ ਕੇ ਬੋਰ ਕਰਦਾ ਸੀ। ਇਹ ਇੱਥੇ ਵੀ ਬੋਰ ਕਰ ਰਿਹਾ, ਇਹਨੂੰ ਉੱਥੇ ਦੀ ਆਦਤ ਪਈ ਹੈ, ਹਟ ਨਹੀਂ ਰਹੀ। ਤੁਸੀਂ ਫਿਰ ਇੰਗਲਿਸ਼ ਹੈ? ਇੰਗਲਿਸ਼ ਗੱਲ ਕਰੋ। ਇੰਗਲਿਸ਼ 'ਚ यानी कि एंज माइंड ब्लोइंग नाइस टू मीट यू हैव अ नाइस डे माय नेम इज आदिल दिस इज अक्षय कुमार हैप्पी न्यू ईयर सेम टू यू इफ यू डोंट माइंड आई लव यू आई एम जोकिंग आवाज नीचे ਉੱਠ ਪੈ। ਮੇਰੇ ਕੋ ਨਾ ਉਹ ਹੁੰਦੇ ਨੇ ਕਈ ਬੰਦੇ ਖਲੋ ਕੇ ਐਵੇਂ ਹੀ ਕਾਮੇਡੀ ਹੁੰਦੇ, ਵਨ ਮੈਨ ਸ਼ੋ ਖਲੋ ਕੇ। ਮੇਰੇ ਕੋ ਤਾਂ ਕਾਮੇਡੀ ਹੁੰਦੀ ਨਹੀਂ ਆਦਲ ਸਾਹਿਬ, ਮੇਰੇ ਕੋ ਹੁੰਦੀ ਹੈ ਨਾਲ ਸਾਰਿਆਂ ਨੂੰ ਲੈ ਕੇ ਗੱਲ ਚੋਂ ਗੱਲ ਸਿਚੁਏਸ਼ਨ। यानी कि कल्ले डरदे हो तुसी? ਹਾਂ अच्छा 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 ਹਾਂ ਕੱਲਾ ਮੈਂ ਡਰਦਾ। मैं इस गल्लों नहीं जे डरदा हैगा। ਔਰ ਇਹਦੇ ਐਸਾ ਬੰਦਾ ਵਾ ਕੱਲਾ ਡਰਦਾ ਹੀ ਨਹੀਂ। ਯਕੀਨ ਕਰੋ ਸਾਨੂੰ ਪੈ ਗਈਆਂ ਪੁਲਸਾਂ। ਮੈਨੂੰ ਪਹਿਲੋਂ ਮੈਂ ਲਾਈ ਅੰਦਰੋਂ ਕੁੰਡੀ, ਫੇਰ ਲਾਇਆ ਤਾਲਾ, ਡਰਿਆ ਨਹੀਂ ਮੈਂ। ਯਕੀਨ ਕਰਿਓ। ਅੱਛਾ ਜੀ, ਹਾਂਜੀ ਤੈਨੂੰ ਪੁਲਿਸਾਂ ਪੈ ਜਾਂਦੀਆਂ ਨੇ? ਹਾਂਜੀ ਸਹੀ ਗੱਲ ਆ। ਯਕੀਨ ਕਰੋ। ਅੱਛਾ ਚੱਲ, ਅੱਛਾ ਫਿੱਕੇ ਬੰਦੇ ਨਾਲ ਖਲੋ ਕੇ ਬੰਦੇ ਦੇ ਆਪਣੇ ਜ਼ਿਹਨ 'ਚ ਵੀ ਕੋਈ ਗੱਲ ਨਹੀਂ ਹੁੰਦੀ। ਥੋੜੀ ਅੱਲਾ ਦੀ ਕਸਮ, ਖੁਦਾ ਦੀ ਕਸਮ ਹੈ, ਮੈਂ ਜੈਨੂਇਨ ਗੱਲ ਕਰ ਰਿਹਾ, ਮੈਂ ਹਸਾਉਣ ਵਾਲੀ ਗੱਲ ਨਹੀਂ ਕੀਤੀ। ਥੋੜੀ ਇਸ ਬੰਦੇ ਨੂੰ ਅਮਾਨੁੱਲਾ ਨੂੰ ਇਹਦੇ ਨਾਲ ਖਿਲਾਰ ਦਿਓ, 15 ਮਿੰਟ ਬਾਅਦ ਅਮਾਨੁੱਲਾ ਵੀ ਫਿੱਕਾ ਹੋਏਗਾ। ਕੁਝ ਸਮਝ ਨਹੀਂ ਆ ਰਹੀ। ਬਾਤ ਲਿਓ। ਅੱਛਾ ਨਹੀਂ ਜ਼ਰੂਰੀ ਨਹੀਂ ਹੁੰਦਾ, ਕੋਈ ਗੱਲ ਨਹੀਂ, ਤੂੰ ਕੋਸ਼ਿਸ਼ ਕੀਤੀ ਬਸ ਠੀਕ ਆ, ਕੋਈ ਗੱਲ ਨਹੀਂ। ਤੂੰ ਨਹੀਂ ਮਤਲਬ ਮਰਾਸੀ ਬਣ ਸਕਦਾ, ਅੱਗੋਂ ਹੋ ਸਕਦਾ ਤੇਰੀ ਆਲ ਲਾਜ ਚੁੱਕ ਨਿਕਲ ਆਵੇ। ਨਹੀਂ ਨਹੀਂ ਤੁਸੀਂ ਵੱਡੇ ਹੋ ਸਰ ਸਾਡੇ, ਤੁਸੀਂ ਹੋ ਸਰ। ਨਹੀਂ ਮੈਂ ਤੇ ਹੈ ਹੀ ਆ, ਮੈਂ ਤੇ, ਲੇਕਿਨ ਮੈਂ ਕਹਿੰਦਾ ਕੋਸ਼ਿਸ਼ ਜਾਰੀ ਰੱਖਣੀ। ਨਹੀਂ ਕੋਸ਼ਿਸ਼ ਪੂਰੀ ਸਰ। ਹਾਂਜੀ ਕੋਸ਼ਿਸ਼। ਗਾਣਾ ਆਉਂਦਾ ਕੋਈ? ਆਉਂਦਾ ਗਾਣਾ? ਸੁਣਾ। ਕਦੇ ਖੁਦਾ ਦਾ। ਅੱਛਾ ਮੇਰੀ ਗੱਲ ਸੁਣੋ ਨਾ, ਤੁਸੀਂ ਮਿਊਜ਼ੀਸ਼ੀਅਨ ਆ ਨਾ, ਹਲਕਾ ਫੁਲਕਾ ਪਿੱਛੇ ਬੈਕਗ੍ਰਾਉਂਡ ਦੇ ਹੀ ਰੱਖਿਆ ਕਰੋ, ਹਲਕੀ ਆਵਾਜ਼ ਨਹੀਂ ਹੈ ਬਹੁਤ ਜ਼ਿਆਦਾ ਵੋਲੀਅਮ। ਇਹਨਾਂ ਦਾ ਮਿਕਸ ਘਟਾ ਦਿਓ ਸਾਰਿਆਂ ਦਾ। ਯਾਰ ਗਾਣਾ ਕਿਹਨੂੰ ਹੁੰਦਾ? ਗਾਣਾ ਅਦਨਾਨ ਕਿੱਥੇ? ਅਦਨਾਨ ਹੈ? ਅਦਨਾਨ ਆ ਜਾ ਬਈ, ਸੁਭਾਨ ਅੱਲਾਹ। ਮਾਈਕ ਦਿਓ ਅਦਨਾਨ ਬਾਈ ਨੂੰ, ਬਲਕਿ ਉਹ ਆਪਣਾ ਹੈਗਾ ਤੁਹਾਡੇ ਕੋਲ। ਸਾਡੇ ਮਾਈਕ ਤੇ ਗਾਉਣਾ ਇਧਰ ਹੈਲੋ ਕਰਨਾ। ਹੈਲੋ ਮਾਸ਼ਾਅੱਲਾ। ਅੱਛਾ ਸਰ ਇਹ ਦੱਸੋ, ਤੁਸੀਂ ਬਕਾਇਦਾ ਗਾਣਾ ਤੇ ਨਹੀਂ ਸਿੱਖਿਆ ਹੈਨਾ? ਮਾਸ਼ਾਅੱਲਾ। ਤੁਸੀਂ ਸ਼ਕਲੋਂ ਮਤਲਬ ਲੱਗਦੇ ਜੇ ਸਿੰਗਰ ਦੂਰੋਂ ਪਛਾਣਿਆ ਜਾਂਦਾ ਨਾ, ਉਹ ਤੁਸੀਂ ਵੀ ਮਾਸ਼ਾਅੱਲਾ ਨਾ ਨਹੀਂ ਲੱਗ ਰਿਹਾ, ਕਸਮ ਹੈ। ਅੱਛਾ ਕਿਹੜਾ ਗਾਣਾ ਸੁਣਾਓਗੇ ਮੈਨੂੰ? ਤੁਸੀਂ ਸੁਣਾ ਦਿਓ। ਦੂਰੋਂ ਦੂਰੋਂ ਅੱਖੀਆਂ ਮਾਰੇ ਮੁੰਡਾ ਪਟਵਾਰੀ ਦਾ। ਅੱਛਾ ਇਦਾਂ ਦੇ ਬੰਦੇ ਨਾ, ਮਤਲਬ ਮੇਰੀ ਬੁੱਢੀ ਹੈ ਨਾ, ਮੈਂ ਘਰ ਜਾਵਾਂ ਨਾ ਤੇ ਮੈਂ ਕਹੂੰ ਨਾ ਰੋਟੀ ਲਿਆ, ਕੀ ਖਾਣਾ? ਚੀਜ਼ ਪੱਕੀ ਆ, ਆਪਸ਼ਨ ਤਾਂ ਇੰਜ ਪੁੱਛ ਰਹੀ ਜਿਵੇਂ ਤੂੰ ਹੋਟਲ ਪਾਇਆ ਅੰਦਰ। ਹੈ ਨਾ, ਟੈਕਨੀਕਲ ਗੱਲ ਹੈ ਨਾ, ਹਰ ਘਰ 'ਚ ਏਦਾਂ ਹੀ ਹੁੰਦਾ, ਅਕਸਰ ਬੀਵੀਆਂ ਕਰਦੀਆਂ ਨੇ। ਮੈਂ ਤੁਸੀਂ ਘਰ ਗਏ ਨਾ ਤੇ ਉਹ ਅੱਗੋਂ ਲਾਡ ਚਾਈ ਹੁੰਦੀ ਨਾ, ਤੇ ਤੁਸੀਂ ਅੰਦਰ ਗਏ, ਓਏ ਮੇਰੇ ਨੈਣਾ ਸਾਊਂਡ ਭਾਦੋਂ ਇਹਨੂੰ ਸਹੀ ਕਰੇ ਭਰਾਵਾ, ਇਹਦੀ ਹਾਈ ਘਟਾ ਦੇ। ਤੇ ਉਹ ਮੈਂ ਜਾਣਾ ਅੰਦਰ, ਮੈਂ ਕਹੂੰ ਲਿਆਓ ਜੀ ਖਾਣਾ। ਕੀ ਖਾਣਾ ਮੇਰੇ ਸੋਹਣੇ ਨੇ? ਮੈਂ ਕਹੂੰਗਾ ਛੋਟਾ ਕੀਮਾ ਲੈ ਆ।
ਦੇਖਿਆ ਨਾ ਤੁਸੀਂ, ਬਾਹਰ ਵੀ ਸ਼ੁਗਲ ਘਰ ਵੀ ਸ਼ੁਗਲ। ਉਹ ਮਰਿਆ ਆਪੇ ਹੀ ਤਾਂ ਤੂੰ ਪੁੱਛਣ ਨਹੀਂ ਵੀ ਕੀ ਖਾਣਾ, ਤੂੰ ਇਹਨਾਂ ਪੁੱਛ ਕੇ ਰੋਟੀ ਲਿਆਵਾਂ, ਮੈਂ ਕਹਾਂ ਕੀ ਪੱਕਾ, ਤੂੰ ਕਹੇ ਜੀ ਦਾਲ ਪੱਕੀ, ਗੱਲ ਮੁੱਕ ਗਈ। ਕੀ ਖਾਣਾ ਤੁਸੀਂ? ਮੈਂ ਕਿਹਾ ਕੜੀ ਲੈ ਆ। ਨਹੀਂ ਨਹੀਂ ਕੜੀ ਨਹੀਂ। ਚਲੋ ਭੈਣ, ਇਹ ਵੈਸੇ ਮੈਂ ਸ਼ੇਅਰ ਕਰ ਰਿਹਾ ਆਪਣਾ ਨਾਲ ਨਾਲ ਨਾ ਸਿਲਸਿਲਾ। ਤੁਹਾਡੀ ਸ਼ਾਦੀ ਹੋਈ? ਅੱਛਾ ਤੁਸੀਂ, ਅੱਛਾ ਤੂੰ ਕੱਲਾ ਨਹੀਂ ਕਹਦੇ ਤਾਂ ਵੀ ਹੋਏਗਾ? ਬਿਲਕੁਲ ਨਹੀਂ, ਮਤਲਬ ਬਿਲਕੁਲ ਕਿਉਂ ਲਾਇਆ ਤੂੰ? ਨਹੀਂ ਨਹੀਂ ਸਰ ਦੇਖੋ, ਤੁਹਾਡੀ ਸ਼ਾਦੀ ਹੋਈ? ਨਹੀਂ, ਗੱਲ ਮੁੱਕ ਗਈ। ਬਿਲਕੁਲ ਨਹੀਂ, ਤੁਹਾਡੀ ਸ਼ਾਦੀ ਨਹੀਂ ਹੋਈ? ਬਿਲਕੁਲ ਨਹੀਂ। ਬਿਲਕੁਲ ਨਹੀਂ। ਅੱਛਾ ਤੁਹਾਨੂੰ ਗਾਣੇ ਦਾ ਸ਼ੌਕ ਕਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਨੂੰ ਸ਼ੌਕ ਆ? ਮੈਂ ਤਕਰੀਬਨ ਛੋਟਾ ਜਿਹਾ ਸੀ ਜਦੋਂ। ਇਹ ਹਰ ਸਿੰਗਰ ਦੀ ਇਹ ਗੱਲ ਹੁੰਦੀ, ਕੋਈ ਨਵੀਂ ਗੱਲ ਕਰੋ। ਨਵੀਂ ਗੱਲ ਇਹ ਹੈ ਕਿ ਜਦੋਂ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਸੰਭਾਲਿਆ, ਹੋਸ਼ 'ਚ ਆਇਆ, ਉਦੋਂ ਮੈਨੂੰ ਪਤਾ ਲੱਗਾ। ਅੱਛਾ ਤੁਸੀਂ ਹੁਣ ਆਪਣੇ ਆਪ ਨੂੰ ਸੰਭਾਲ ਲਿਆ? ਬਿਲਕੁਲ। ਓਕੇ ਚਲੋ ਹੁਣ ਤੁਸੀਂ ਗਾਣਾ ਕਿਹੜਾ ਸੁਣਾਓਗੇ? ਬਿਲਕੁਲ। ਕਿਹੜਾ ਭੈਣ ਗਾਣਾ ਕਿਹੜਾ ਸੁਣਾਓਗੇ ਨਾ? ਮੈਂ ਤਾਂ ਅੱਗੇ ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ ਮੰਗਣੀ ਹੋਈ ਨਹੀਂ? ਕੋਈ ਗਰਲਫ੍ਰੈਂਡ ਹੈ ਤੁਹਾਡੀ? ਕੋਈ ਗਲਤ ਫਰੈਂਡ? नहीं। अच्छा लड़कियां कहती हैं ना, रात ना एक लड़के से मेरी बात हुई, मुझे बड़ा अच्छा लगा, तो मेरा दिल कर रहा है मैं आज फिर उससे बात करूं। ਇਹਦੀ ਜਿਹਦੇ ਨਾਲ ਪਹਿਲੀ ਵਾਰੀ ਗੱਲ ਹੁੰਦੀ ਨਾ ਆਪਣੀਆਂ ਸਹੇਲੀਆਂ ਨੂੰ ਕੀ ਕਹਿੰਦੀ ਹੋਣੀ? ਰਾਤੀ ਮੇਰੀ ਨਾ ਭਾਈ ਨਾਲ ਗੱਲ ਹੋਈ, ਰਾਤੀ ਮੇਰੀ ਕਸਮ ਮੇਰੀ ਭਾਈ ਨਾਲ ਗੱਲ ਹੋਈ, ਇੱਕ ਨਾ ਤੂੰ ਵੀ ਆ ਜਾ ਮੇਰੇ ਨਾਲ, ਉਹ ਮੈਨੂੰ ਬਹੁਤਾ ਵਾ। ਹੈ ਨਾ? ਅੱਛਾ ਮੈਂ ਤੁਹਾਨੂੰ ਗੱਲ ਦੱਸਾਂ, ਪਹਿਲਾ ਭਾਈ ਆ ਜਿਹਦੇ ਗੋਡੇ ਢਿੱਡ ਨਾਲੋਂ ਅੱਗੇ ਹੈ। ਹਾਲਾਂਕਿ ਦੁਨੀਆ ਦੀ ਮਿਸਾਲ ਆ ਕਿ ਗੋਡੇ ਕਦੀ ਢਿੱਡ ਨਾਲੋਂ ਅੱਗੇ ਨਹੀਂ ਹੁੰਦੇ। ਔਰ ਭੈਣੇ ਤੇ ਮੂੰਹ ਕਰੋ ਜ਼ਰਾ, ਇਹ ਇੱਕ ਢਿੱਡ ਪਿੱਛੇ ਵੀ ਆ, ਆ ਦੇਖੋ ਹੈ ਡੂਅਲ ਕੋਰ, ਇਹ ਡੂਅਲ ਕੂਡ ਆ। ਅੱਛਾ ਭੈਣ ਤੁਸੀਂ ਕੋਈ ਗੱਲ ਕਰੋ ਨਾ ਕੀ? ਅੱਛਾ ਤੁਹਾਡਾ ਤੁਸੀਂ ਕੀ ਆਪਣੇ ਖਾਬਾਂ ਦੀ ਸ਼ਹਿਜ਼ਾਦੀ ਕਿੱਦਾਂ ਦੀ ਸੋਚੀ ਹੈ? बस जो मिल जाए, नब चली। ਨਹੀਂ ਜਿੰਨੀ ਮਰਜ਼ੀ ਨਬਜ਼ ਚੱਲਦੀ ਹੋਈ ਉਹ 1.5 ਮਿੰਟ ਤੋਂ ਬਾਅਦ ਬੰਦ ਹੋ ਜਾਣੀ। ਮਾਸ਼ਾਅੱਲਾ ਵੇਖੋ ਤੇ ਸਹੀ, ਤੁਸੀਂ ਤੈਨੂੰ ਇੰਜ ਵੀ ਕੀਤਾ ਨਾ ਬੇਗਮ, ਤੇ ਉਹਨੇ ਅਗਲੇ ਅੱਧੇ ਘੰਟੇ 'ਚ ਪਹਿਲਵਾਨ ਕੋ ਮੋਢਾ ਚੜਾ ਰਹੀ ਹੋਣਾ। ਅੱਛਾ ਨਹੀਂ ਫੇਰ ਵੀ ਹਾਈਟ ਕਿੰਨੀ ਕੁ ਸੋਚੀ ਹੈ? ਹਾਈਟ ਕਿੰਨੀ ਕੁ ਸੋਚੀ ਹੈ? 5.5 5.6 5.6 ਤੇ ਹੈਲਥੀ ਸਮਾਰਟ ਜੀ ਜਾਂ ਹੈਲਥੀ? बस जो मिल जाए। ਅੱਛਾ ਇਹ ਮੈਂ ਭੈਣ ਕੋਈ ਇਦਾਂ ਦੇ ਬੰਦੇ ਨਾ ਜਦੋਂ ਭੁੱਖ ਲੱਗੀ ਹੋਵੇ ਨਾ ਤੇ ਕਿਤੇ ਰੋਟੀ ਉਦੋਂ ਹੀ ਕਹੀਦਾ ਯਾਰ ਜੋ ਮਿਲ ਜੇ ਲੈ ਯਾਰ, ਢਿੱਡ ਹੀ ਭਰਨਾ। ਇਹ ਵਿਆਹ ਦੀ ਗੱਲ ਹੋ ਰਹੀ ਹੈ, ਜੋ ਮਿਲ ਜੇ। ਕੁੜੀਆਂ ਅੱਲਾ ਮਾਫੀ ਤੇ ਸਿੱਟੀਆਂ ਲੋਕਾਂ ਨੇ ਵੀ ਜੋ ਮਿਲ ਜੇ, ਹੱਦ ਹੁੰਦੀ ਹੈ ਇਹ ਜੋ ਮਿਲ ਜੇ ਯਾਰ ਲੈ ਆ, ਕੋਈ ਨਹੀਂ। ਦੱਸੋ ਨਾ ਹੈਲਦੀ, ਮੈਂ ਰਿਸ਼ਤਿਆਂ ਦਾ ਕੰਮ ਵੀ ਕਰਾਉਣਾ, ਮੈਂ ਰਿਸ਼ਤੇ ਵੀ ਕਰਾਉਣਾ। कोई है रिश्ता? ਬੜੇ ਰਿਸ਼ਤੇ, ਮੈਂ ਤਾਂ ਹੀ ਤੇ ਪੁੱਛ ਰਿਹਾ। दसो कोई। ਇੱਕ ਲੜਕੀ ਹੈ ਲੇਕਿਨ ਉਹਦੇ 'ਚ ਇੱਕ ਫਾਲਟ ਆ, ਉਹ ਮਰ ਗਈ। ਇੱਕ ਹੋਰ ਲੜਕੀ ਹੈ ਮੇਰੇ ਕੋ, वो मैं मार देनी है। ਯਾਰ ਗੁੱਡੀ ਮੈਨੂੰ ਯਕੀਨ ਸੀ ਇਸ ਸੁਰੰਗ ਚੋਂ ਕੁਝ ਨਿਕਲੇਗਾ। ਮੈਂ ਜਾਣ ਨਹੀਂ ਦੇਣਾ। ਅੱਛਾ ਇੱਕ ਲਾਹੌਰ ਲੜਕੀ ਹੈ, ਪੜ੍ਹੀ ਲਿਖੀ, ਬਲਕਿ ਕਈ ਵਾਰੀ ਮਹੱਲੇ ਚੋਂ ਫੜੀ ਲਿਖੀ ਵੀ। ਗੱਲ ਇਹ ਹੈ ਕਿ ਥੋੜੀ ਬਹੁਤ ਖਾਮੀਆਂ ਕੁੜੀ 'ਚ ਹੁੰਦੀਆਂ ਨੇ। ਇੱਕ ਰਿਸ਼ਤਾ ਹੈਗਾ, ਬਹੁਤ ਅਮੀਰ ਘਰ ਦੇ ਨੇ ਬੰਦੇ, ਲੜਕੀ ਜ਼ਰਾ ਥੋੜੀ ਐਡਵਾਂਸ ਆ, ट्राउजर जरा जीन्स ये वो सारा कुछ है ना, ठीक है, यू लाइक? यस, ओके। ਤੇ ਉਹਨੂੰ ਇੱਕ ਦੋ ਹੋਰ ਵੀ ਸ਼ੌਕ ਨੇ, ਮਤਲਬ ਸਿਗਰਟ ਵੀ ਪੀਂਦੀ ਹੈ ਯਾਰ। ਉਹ ਨਹਿਰ ਤੇ ਵੀ ਨਹਾ ਲੈਂਦੀ। ਅੱਛਾ ਵਿਆਹ ਤੋਂ ਬਾਅਦ ਉਹ ਜਿੱਡੀ ਮਰਜ਼ੀ ਡੂੰਗੀ ਨਹਿਰ ਤੇ ਨਹਾਵੇ, ਉਹਨੇ ਡੁੱਬਣਾ ਨਹੀਂ, ਉਹਦੇ ਕੋਲ ਟੂਬ ਆਪਣੀ ਹੈਗੀ।
ਓਏ ਬਲਕਿ ਇਹਦੇ ਸਹੁਰੇ ਨੇ ਨੂੰ ਫੋਨ ਕਰਿਆ ਕਰਨਾ, ਯਾਰ ਅਸੀਂ ਨਹਿਰ ਤੇ ਜਾਣਾ, ਤੇਰਾ ਘੰਟਾ ਕੱਢ ਗਿਆ। ਪਤਾ ਲੱਗਾ ਜਵਾਈ ਥੱਲੇ ਆ, ਉੱਤੇ 7 ਸਹੁਰਿਆਂ ਚੋਂ ਬੰਦੇ ਬੈਠੇ ਤੇ ਜਾ ਰਹੇ ਨੇ, ਇੰਜ ਵੀ ਕਰ ਰਹੇ, ਫਿਰ ਨਹੀਂ ਡੁੱਬ ਰਹੇ। ਅੱਛਾ ਲੜਕੀ ਹੈ, ਉਹਨਾਂ ਦੀ ਇੱਕ ਰਿਕੁਆਇਰਮੈਂਟ ਆ, ਉਹਨਾਂ ਦੀ ਰਿਕੁਆਇਰਮੈਂਟ ਆ ਕਿ ਜਿਹੜਾ ਮੁੰਡਾ ਹੋਵੇ ਨਾ, ਉਹ ਮੇਰੀਆਂ ਪਹਿਲੀਆਂ ਗਲਤੀਆਂ ਮਾਫ ਕਰ ਦੇਵੇ, ਅਗਲੀਆਂ ਸਹਿਣ ਦੀ ਹਿੰਮਤ ਹੋਵੇ ਉਹਦੇ ਚ। ਯਾਰ ਇੱਧਰ ਤੇ ਆ, ਉਸਤਾਦ ਬੜਾ ਮਜ਼ੇਦਾਰ ਬੰਦਾ ਹੀ ਯਾਰ। ਤੇਰੇ ਪਿਆਰ ਦੀ ਵਜ੍ਹਾ ਤੋਂ ਇਹਨਾਂ ਨੂੰ ਮੈਂ ਅਗਲੀ ਵਾਰੀ 5000 ਘੱਟ ਕਰ ਦੇਣਾ ਜਾਊਂਗਾ ਲੈਣ। ਮੈਂ ਕਹਿਣਾ ਜੇ ਉਹ ਬੰਦਾ ਨਾ ਆਇਆ, ਮੈਂ ਤੁਹਾਡੇ ਕੋਲ ਡਬਲ ਪੈਸੇ ਲੈਣੇ, ਜੇ ਆ ਗਿਆ ਤੁਸੀਂ ਮੈਨੂੰ 10000 ਘੱਟ ਦੇ ਦੇਣਾ। ਬੜਾ ਮਜ਼ਾ। ਅੱਛਾ ਯਾਰ ਸਭ ਤੋਂ ਵੱਡੀ ਗੱਲ ਪਤਾ ਕੀ ਹੁੰਦੀ ਹੈ, ਇਹ ਯਾਨੀ ਮਾਡਲ ਹੈ ਨਾ, ਦੇਖ ਤੂੰ ਕਿੰਨੇ ਲੋਕਾਂ ਦੇ ਹਾਸੇ ਦੀ ਵਜ੍ਹਾ ਬਣਿਆ, ਔਰ ਤੂੰ ਕਿੰਨੇ ਲੋਕਾਂ ਦੀ ਭੁੱਖ ਦੀ ਵਜ੍ਹਾ ਵੀ ਬਣਿਆ, ਕਿਉਂਕਿ ਤੂੰ ਖਾ ਜਾਂਦਾ ਉਹਨਾਂ ਦਾ ਵੀ। ਸਹੀ ਗੱਲ ਆ। ਅੱਛਾ ਤੂੰ ਤੇ ਇੰਜ ਵੀ ਨਹੀਂ ਕਰ ਸਕਦਾ, ਉਹ ਮਰ ਗਏ ਯਾਰ ਭੁੱਖ ਨਾਲ ਅੱਜ ਤੇ, ਹਨਾ? ਤੂੰ ਤੇ ਫੁੱਲ ਭੁੱਖ ਲੱਗੀ ਵੀ ਤਾਂ ਵੀ ਇੰਜ ਕਰਾਂਗਾ, ਉਹ ਮਰ ਗਏ ਯਾਰ ਅੱਜ ਤੇ, ਇਹ ਹੈ ਨਾ। ਅੱਛਾ ਕੀ ਨਾਮ ਦੱਸਿਆ ਸੀ? ਫੈਜ਼ਾਨ। ਫੈਜ਼ਾਨ ਭਾਈ। ਫੈਜ਼ਾਨ ਨਾਮ ਦੇ ਲੋਕ ਬਹੁਤ ਅੱਛੇ ਹੁੰਦੇ ਨੇ, ਵਿੱਚ ਕਈ ਆ ਵੀ ਇੱਕ ਅੱਧਾ ਨਿਕਲ ਵੀ ਹੁੰਦਾ ਦਾ, ਲੇਕਿਨ ਅੱਛਾ ਇੱਕ ਆਂਟੀ ਨਾ ਚੱਲੇਗੀ ਬੇਵਾ ਕੋਈ, ਸਿਆਣੇ ਕਹਿੰਦੇ ਨੇ ਕਰ ਸੇਵਾ ਖਾ ਬੇਵਾ, ਬੇਵਾ ਚੱਲ ਜੇਗੀ। ਬੇਵਾ ਜ਼ਿਆਦਾ ਨਹੀਂ, ਮਤਲਬ ਬੇਵਾ ਐਵੇਂ 15 ਕੁ ਦਿਨਾਂ ਦੀ ਬੇਵਾ। 15 ਕੁ ਦਿਨਾਂ ਦੀ ਬੇਵਾ। ਪਤਾ ਕੀ, ਉਹਦੇ ਹਸਬੈਂਡ ਦਾ ਐਕਸੀਡੈਂਟ ਹੋਇਆ, ਉਹਦੀ ਡੈਥ ਹੋ ਗਈ। ਜਵਾਨ ਕੁੜੀ ਆ, ਖੂਬਸੂਰਤ ਮਾਸ਼ਾਅੱਲਾ, ਖੂਬਸੂਰਤ ਆ, ਲੇਕਿਨ ਬੇਵਾ ਲਫ਼ਜ਼ ਐਡਾ ਕਿ ਅੱਲਾ ਮਾਫੀ ਦੇਵੇ ਹੈਗਾ ਨਾ ਕਰਖਤ, ਕਿ ਉਹ ਬੇਵਾ ਜ਼ੇਨ ਚ ਆਵੇ ਨਾ ਤੇ ਮਾਈ ਜੀ ਜ਼ੇਨ ਚ ਹੁੰਦੀ ਨਾ। ਠੀਕ ਓਕੇ, ਤਸਵੀਰ ਦਿਖਾਓ। ਮੈਂ ਤੈਨੂੰ ਭਲਾ ਬੇਵਾ ਦਾ ਕਿਉਂ ਕਿਹਾ? ਮੋਬਾਈਲ ਖੋਲੋ। ਮੈਂ ਬੇਵਾ ਦਾ ਤੈਨੂੰ ਕਿਉਂ, ਮੇਰੇ ਕੋਲ ਹੈ ਪੂਰਾ ਐਲਬਮ ਆ, ਤਸਵੀਰ ਦਿਖਾਓ। ਐਲਬਮ ਆ ਪੂਰਾ। ਮੈਂ ਨਾਲ ਕਰਦੇ ਕਰਦਾ ਰਿਸ਼ਤਾ ਕਰਾ ਦੇਣਾ, ਇਹ ਅੱਲਾ ਮਾਫੀ ਦੇਵੇ ਕੋਈ ਬੁਰੀ ਗੱਲ ਤੇ ਨਹੀਂ। ਤੂੰ ਮੈਨੂੰ ਮਤਲਬ ਕੀ ਸਾਬਤ ਕਰਨੀ, ਕੋਈ ਬਰੋਕਰ ਟਾਈਪ ਸਾਬਤ ਕਰ ਰਹੇ ਤੂੰ? ਭੈਣ ਰਿਸ਼ਤੇ ਕਰਾਉਣ ਵਾਲੇ, ਰਿਸ਼ਤਾ ਹਜ਼ਾਰਾਂ ਲੜਕੀਆਂ ਦਾ ਰਿਸ਼ਤਾ ਕਰਾਉਣ ਵਾਲੇ ਹੁੰਦੇ ਨੇ, ਉਹ ਬਗੈਰਤ ਹੁੰਦੇ ਹੋ। ਤਸਵੀਰ ਦਿਖਾਓ। ਅੱਛਾ ਮੇਰੀ ਗੱਲ ਸੁਣ, 50,000 ਫੀਸ ਦੀ ਸ਼ਾਦੀ ਕਰਾਉਣ ਦੀ, ਅੱਗੋਂ ਜੇਲ੍ਹ ਵੀ ਮੈਂ ਕੱਟ ਲਾਂਗਾ। ਸੱਚੀ ਭੈਣੇ ਕਿੰਨੇ ਕੁ ਬਦਲਨੇ ਆ ਦੱਸੋ? ਇਹ ਭੈਣ ਕੌਣ ਨੇ ਜਿਹੜੇ ਆਉਂਦੇ ਨੇ? ਨਹੀਂ ਫਿਰ ਵੀ ਸੱਚੀ ਇਹ ਜ਼ੌਂਗ ਚ ਕੀ ਨੇ? ਤੁਸੀਂ ਕਹੇ ਇਹ ਜ਼ੌਂਗ ਚ ਨਾ ਰੌਂਗ ਨੇ। ਅੱਛਾ ਕੀ ਨਾਮ ਸੀ ਤੁਹਾਡਾ? ਜਦ ਹਰ ਵਾਰੀ ਕਹਿੰਦਾ ਫੈਜ਼ਾਨ। ਭੱਟ ਸਾਹਿਬ ਉਰੇ ਆਓ। ਭੱਟ ਸਾਹਿਬ ਹੁੰਦੇ ਤੁਹਾਡੀ ਮੇਰੀ, ਭੱਟ ਸਾਹਿਬ ਹੁੰਦੇ ਤੁਹਾਡੀ ਮੇਰੀ ਰਿਸ਼ਤੇਦਾਰੀ ਚ ਨਿਕਲ ਆਈ। ਆ ਤੁਸੀਂ ਬਾਟਾ? ਨਹੀਂ ਸ਼ੇਖ। ਸ਼ੇਖ? ਓਏ ਮੇਰੇ ਬੋਲਾ, ਇਹ ਤੁਹਾਡਾ ਮੁੰਡਾ ਜੀ? ਨਹੀਂ ਫਿਰ ਇਹਦੇ ਚ ਵੀ ਖਾਮੀ, ਇਹ ਸਲਿਪ ਹੋ ਜਾਂਦਾ। ਜਿੰਨਾ ਭਾਰ ਹੈ ਕਸਮੇ, ਇਹ ਬਿਲਕੁਲ ਨਹੀਂ ਸਲਿਪ ਹੋ ਸਕਦਾ। ਨਹੀਂ ਤੁਸੀਂ ਨਾ ਨਹੀਂ ਅੱਛਾ ਭੱਟ ਸਾਹਿਬ, ਤੁਸੀਂ ਉੱਥੇ ਮਾਜ਼ਰਤ ਦੇ ਨਾਲ ਨਾ ਇੱਕ ਬਕਵਾਸ ਕੀਤੀ। ਮੈਂ ਹੁਣ ਕਿਸੇ ਹਿਸਾਬ ਨਾਲ ਕੁਝ, ਕਿੱਥੇ ਚੱਲੇ ਸਾਰੇ ਜਣੇ? ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਇੱਕ ਇੱਕ ਕਰਕੇ ਜਾਇਆ ਕਰੋ, ਤੁਸੀਂ ਇਕੱਠੇ ਤੁਰ ਪੈਂਦੇ। ਉਹ ਸਟੇਜ ਖਾਲੀ ਹੋ ਜਾਂਦਾ ਪਿੱਛੋਂ। ਚੰਗਾ ਭਲਾ ਭਰਿਆ ਸੀ ਨਾ ਸਟੇਜ, ਸਹੀ ਦੱਸਣਾ ਬਸ। ਅੱਛਾ ਹੁਣ ਇੱਕ ਭਰਪੂਰ ਜਿਹੜੀ ਕਲੈਪ ਨਾ, ਉਹਦੀ ਵਜ੍ਹਾ ਇਹ ਭੈਣ, ਇਹਨਾਂ ਦੀ ਵਜ੍ਹਾ ਤੋਂ ਕਲੈਪ ਹੋਈ, ਇਹਨਾਂ ਦੇ ਹੌਸਲੇ ਦੀ ਵਜ੍ਹਾ ਤੋਂ, ਇਹਨਾਂ ਦੀ ਦਾਦ ਹੈ ਕਿ ਇਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ, ਔਰ ਇੱਕ ਸਾਡਾ ਬੜਾ ਅੱਛਾ ਟਾਈਮ, ਯਾਦਗਾਰ ਟਾਈਮ ਗੁਜ਼ਰਿਆ ਸਾਡਾ। ਕੁੜੀ ਮੈਂ ਤੁਹਾਡੇ ਵਾਸਤੇ ਲੱਭਣੀ ਹੈ, ਉਹਨੂੰ ਮੈਂ ਪਹਿਲੇ ਗਵਾਉਣਾ ਵਾ, ਫਿਰ ਮੈਂ ਲੱਭਣੀ ਹੈ, ਕਿਉਂਕਿ ਲੱਭਣ ਵਾਸਤੇ ਪਹਿਲੇ ਗਵਾਚੀ ਹੋਣੀ ਜ਼ਰੂਰੀ ਨਾ। ਇੱਕ ਸਾਡੇ ਮਹੱਲੇ ਨਾ ਇੱਕ ਸਾਈਂ ਜੀ ਸੀ, ਤੇ ਉਹ ਗਵਾਚ ਜਾਂਦਾ ਸੀ,
ਸੱਚੀ ਮੁੱਚੀ ਨਾ ਰਜ਼ਾਬਾਦ, ਉਹ ਗਵਾਚ ਜਾਂਦਾ ਸੀ। ਤੇ ਉਹ ਜਦੋਂ ਗਵਾਚ ਜਾਂਦਾ ਸੀ ਨਾ 6-6 ਮਹੀਨੇ ਉਹਨੂੰ ਯਾਦ ਨਹੀਂ ਸੀ ਹੁੰਦਾ ਮੇਰਾ ਘਰ ਕਿੱਥੇ ਤੇ ਕਿੱਥੇ ਨਹੀਂ। ਤੇ ਇੱਕ ਦਿਨ ਨਾ ਗਵਾਚ ਗਿਆ ਤੇ ਉੱਥੇ ਕਿਤੇ ਕੰਮ ਵੀ ਕਰਨ ਲੱਗ ਪੈਂਦਾ ਸੀ, ਚਾਹ ਦੇ ਆਰਡਰ ਤੇ ਲੱਗ ਗਿਆ 4 ਮਹੀਨੇ 6 ਮਹੀਨੇ, ਫਿਰ ਗਵਾਚ ਕੇ ਆਪਣੇ ਮਹੱਲੇ ਆ ਜਾਂਦਾ ਸੀ। ਤੁਹਾਨੂੰ ਸਮਝ ਆਉਂਦੀ ਸੀ ਤੇ ਮੈਂ ਆਪਣੇ ਮਹੱਲੇ ਆ ਗਿਆ। ਯਾਨੀ ਉਹਦੀ ਟਰੈਵਲਿੰਗ ਦੇ ਪਿੱਛੇ ਗਵਾਚਣਾ ਹੁੰਦਾ ਸੀ ਸਿਲਸਿਲਾ। ਤੇ ਉਹ ਇੱਕ ਜਗ੍ਹਾ ਗਵਾਚ ਗਿਆ ਤੇ 4 ਮਹੀਨੇ ਬਾਅਦ ਨਾ, ਤੇ ਮਾਸੂਮ ਬੜਾ ਸੀ, ਗਵਾਚ ਗਿਆ ਤੇ ਉਹਨੂੰ ਇੱਕ ਬੰਦੇ ਨੇ ਪਛਾਣ ਲਿਆ। ਉਹਨੂੰ ਓਏ ਮੰਨੇ ਤੂੰ ਇੱਥੇ ਫਿਰਨੇ ਆ? ਕਹਿੰਦਾ ਨਾ ਯਾਰ ਮੈਂ ਗਵਾਚਾ ਵਾਂ। ਤੂੰ ਜਾ, ਮੈਂ ਗਵਾਚਾ ਵਾਂ ਜਦੋਂ ਮੈਂ ਕੈਸੀ ਗੱਲ ਹੈ ਯਾਰ, ਹੈਨਾ। ਪਰ ਸਾਹਿਬ ਉਰੇ ਆ ਜਾਓ। ਬੜਾ ਕਸਮ ਹੈ ਬੇਵਾ ਔਰਤ ਦੇ ਪਰਸ ਵਰਗਾ ਮੂੰਹ ਤੁਹਾਡਾ। ਅੱਛਾ ਬੇਵਾ ਔਰਤ ਦੇ ਪਰਸ ਮੈਂ ਪਤਾ ਕਿਉਂ ਕਿਹਾ? ਕਿਉਂਕਿ ਬੰਦਾ ਨਹੀਂ ਹੁੰਦਾ, ਖਾਲੀ ਹੁੰਦਾ ਵਿਚਾਰਾ। ਤੇ ਜਾਂ ਫਿਰ ਅਗਰ ਉਹ ਬਹੁਤ ਭਰਿਆ, ਜ਼ਿਆਦਾ ਭਰਿਆ ਹੁੰਦਾ। ਉਹ ਮੈਨੂੰ ਵੀ ਇਹੋ ਹੀ ਲੱਗਾ ਸੀ ਜਦੋਂ ਤੁਸੀਂ ਕਿਹਾ ਨਾ ਕਿ ਜਦੋਂ ਮੈਂ ਘਰ ਜਾਣਾ ਤੇ ਭਰਜਾਈ ਕਹਿੰਦੀ ਸੋਹਣਿਓ ਕੀ ਲਿਆਈਏ, ਤੇ ਮੈਂ ਕਿਹਾ ਭਰਜਾਈ ਅੰਨੀ ਆਈਏ ਨਹੀਂ। ਅੱਛਾ ਹਾਂ, ਸੋਹਣਿਆ ਕੀ ਖਾਣਾ? ਸੋਹਣੇ ਕੀ ਖਾਣਾ? ਤੇ ਤੁਸੀਂ ਕਿਹਾ ਉਹ ਅੰਨੀ ਆ। ਉਰੇ ਆਓ। ਤੇ ਬਾਟ ਸਾਹਿਬ ਦੀ ਬੁੱਢੀ ਨਾ ਕੋਲ ਨਹੀਂ ਆਉਂਦੀ, ਦੂਜੇ ਕਮਰੇ 'ਚ ਮੈਸੇਜ ਕਰਦੀ ਰੋਟੀ ਭੇਜ ਦਵਾਂ। ਆਹੋ ਕਸਮੇ ਇਜਾਜ਼ ਸਾਹਿਬ ਨੂੰ ਬੁਲਾਓ ਜਰਾ। ਕਿਉਂ ਜੀ? ਇਜਾਜ਼ ਸਾਹਿਬ आजो। ये वही वाले इजाज साहब है। कौन से? वो इजाज साहब। अच्छा जाट साहब। ਤੁਹਾਡੇ ਵਾਲਾ ਤੇ ਇੱਕ ਮੇਰੇ ਵਾਲਾ। ਤੁਸੀਂ ਤੋਂ ਫੌਰਨ ਮਤਲਬ ਫਾਰਗ ਹੋ ਕੇ ਤੇ ਅੱਗ ਬੁਝਾਉਣ ਜਾਣਾ। ਇੱਡੀ ਤਿਆਰੀ ਤੁਸੀਂ, ਇੰਨੀ ਠੰਡ ਨਹੀਂ ਕੀ ਭੈਣ। ਲਾ ਦਿੱਤਾ ਭਾਜੀ। ਤੁਸੀਂ ਬੱਟ 'ਚ? ਨਹੀਂ, ਕੌਣ ਜੇ? ਕੱਕੇ ਦਾ ਹੀ ਪਠਾਨ। ਕੱਕੇ ਜ਼ਈ ਪਠਾਨ मालिए ਕਮਾਲੀ ਦੇ। ਅੱਛਾ ਮਾਸ਼ਾਅੱਲਾ। दमदरूद चलता है। ਦਮ ਦਰੂਦ ਕਰਦੇ ये WhatsApp ਤੇ ਕਰਾਇਆ ਜੀ। ना दूध ते दम कर। ਤਾਂ ਕਿ ਉਹ 'ਚ ਮੱਖੀ ਨਾ ਪਵੇ। ਅੱਛਾ ਜੀ। ਅੱਛਾ ਭੱਟ ਸਾਹਿਬ, ਮੈਂ ਨਾ ਇੱਕ ਆਪਸ ਦੀ ਗੱਲ ਆ, ਪਿਆਰ ਮੁਹੱਬਤ ਦੀ, ਸਾਰੇ ਅਸੀਂ ਪਿਆਰ ਮੁਹੱਬਤ ਨਾਲ ਬੈਠੇ ਆ। ਮੈਂ ਅੰਦਾਜ਼ਾ ਇਹ ਲਾਇਆ ਕਿ ਜ਼ਹਿਨੀਅਤ ਇਹਨਾਂ ਦੀ ਗੰਦੀ ਹੈ। ਮੈਂ ਤੁਹਾਨੂੰ ਜੈਨੂਇਨ ਗੱਲ ਦੱਸ ਰਿਹਾ। ਪਤਾ ਕੀ ਗੱਲ ਆ, ਜਿੰਨੇ ਮਰਜ਼ੀ ਨਵੇਂ ਕੱਪੜੇ, ਅੱਛੀ ਜੈਕਟ, ਜੋ ਮਰਜ਼ੀ ਹੈ ਨਾ, ਲੇਕਿਨ ਹੈ ਥੋੜੀ ਜੀ ਨਾ ਅੰਦਰੋਂ ਬਗੈਰਤੀ ਜੀ ਹੈ। ਔਰ ਇਹ ਹੋਣੀ ਵੀ ਚਾਹੀਦੀ ਹੈ, ਇਹ ਥੋੜੀ ਜਿਹੀ ਹੋਣੀ ਵੀ ਚਾਹੀਦੀ ਹੈ। ਅੱਗੇ ਆ ਜਾਓ, ਛਾਪਾ ਪੈ ਗਿਆ ਜਿੱਦਾਂ ਦੀਆਂ ਗੱਲਾਂ ਕਰਨ। ਅੱਛਾ ਇਹ ਭਾਈ ਬਸ ਇਸੇ ਕੰਮੇ ਵਿਚਾਰਨ। ਮਾਈਕ ਅੱਗੋਂ ਫੜ ਲਓ, ਮਾਈਕ ਪਿੱਛੋਂ ਫੜ ਲਓ, ਮਾਈਕ ਵਟਾ ਲਓ, ਮਾਈਕ ਸਿੱਧਾ ਕਰ ਲਓ, ਮਾਈਕ ਤੇ ਕਰ ਲਓ, ਮਾਈਕ ਥੱਲੇ ਕਰ ਲਓ। ਐਨ ਆਹੋ, ਏਡੇ ਸੋਹਣੇ ਪੈਂਟ ਕੋਟ ਵਾਲਾ ਸਾਊਂਡ ਵਾਲਾ ਮੈਂ ਪਹਿਲੀ ਵਾਰੀ ਦੇਖਿਆ। ਚਮੋਟਾ। ਅੱਛਾ ਭੱਟ ਸਾਹਿਬ, ਇਹ ਜਿਹੜੀ ਸਾਡੀ ਭਾਬੀ ਆ, ਸਾਡੀ ਸਾਰਿਆਂ ਦੀ ਜਿਹੜੀ ਭਾਬੀ ਆ, ਸ਼ਾਦੀ ਨੂੰ ਕਿੰਨੀ ਦੇਰ ਹੋ ਗਈ ਹੈ? 10 साल। 10 ਸਾਲ ਹੋ ਗਏ ਨੇ। ਤੇ ਉਹ ਖੁਸ਼ ਨੇ ਤੁਹਾਡੇ ਤੋਂ? बहुत ज्यादा। ਅੱਛਾ ਮਾਸ਼ਾਅੱਲਾ। ਤੇ ਉਹਨਾਂ ਨੂੰ ਤੁਸੀਂ ਕਦੀ ਕਿਹਾ ਕਿ ਮੈਂ ਦੂਜੀ ਸ਼ਾਦੀ ਇੱਕ ਹੋਰ ਵੀ ਕਰਾਉਣੀ ਹੈ? नहीं ये नहीं किया, कर ला। ਕਰ ਲਾਂਗੇ। ਅੱਛਾ ਉਹਨਾਂ ਨੂੰ ਕੋਈ ਮਸਲਾ ਤਾਂ ਨਹੀਂ, ਕੋਈ ਬਿਮਾਰ ਤਾਂ ਨਹੀਂ ਹੋ? नहीं नहीं बड़े ठीक है बेटा। ਫਿਰ ਤੁਹਾਨੂੰ ਛੱਡਵੀਂ ਜੁੱਤੀ ਬਹੁਤ ਭੈੜੀ ਪੈਣੀ ਜਦੋਂ ਤੁਸੀਂ ਕਹਿਣਾ, ਕਿਉਂਕਿ ਬਿਮਾਰ ਆਦਮੀ ਕੋ ਨਹੀਂ ਵੱਜਦੀ। ਅੱਛਾ ਤੁਹਾਡੀ ਇਹ ਸਕਿਨ ਨੂੰ ਕੀ ਪ੍ਰੋਬਲਮ ਆ? ਇਹ ਤਾਂ ਪੁਰਾਣੀ ਗੱਲ ਹੈ। ਮੈਂ ਤੁਹਾਨੂੰ ਇਹਦਾ ਇਲਾਜ ਦੱਸਦਾ। ਇਹਨਾਂ ਦਾ ਇਲਾਜ ਦੱਸਦਾ। ਤੁਸੀਂ ਛੋਟਾ ਕੀਮਾ ਲੈ ਕੇ ਨਾ ਸੁਬਹ ਰਗੜਿਆ ਕਰੋ ਮੂੰਹ ਤੇ, ਇਹ ਤੁਹਾਡੇ ਉਹ ਪੂਰਾ ਹੋ ਜਾਣਾ। ਉਸ ਤੋਂ ਬਾਅਦ 22 ਨੰਬਰ ਦਾ ਰੇਗਮਾਲ ਲੈ ਕੇ ਉੱਤੇ ਤੁਸੀਂ ਇੰਜ ਨਹੀਂ ਕਰਨਾ। ਉਸ ਤੋਂ ਬਾਅਦ ਤੁਸੀਂ ਕਿਸੇ ਬੰਦੇ ਨੂੰ ਕਹਿਣਾ ਫੂਕ ਮਾਰ ਦੇਣਾ, ਮਿੱਟੀ ਨਾ ਕਿਤੇ। ਇਹ ਤੁਹਾਡੇ ਖੁਰਾਕ ਨੂੰ ਸਾਰੇ ਠੀਕ ਹੋ ਜਾਣਗੇ। ਵੈਸੇ ਇਹ ਹੱਦੀ ਤੇ ਬਿਸਤੀ ਵਾਲੀ ਗੱਲ ਆ, ਕਿਸੇ ਦੇ ਤਾਂ ਚਿਹਰੇ ਤੇ ਜਾਂ ਕਿਸੇ ਗੱਲ ਕਰਨੀ, ਲੇਕਿਨ ਮੈਂ ਕਰਤੀ ਹੁਣ। ਤੁਹਾਨੂੰ ਜਾਇਜ਼ ਹੈ ਕਿਉਂਕਿ ਬਗੈਰਤੀ ਭਰੀ ਤੁਹਾਡੇ। ਇਹ ਬਗੈਰਤੀ ਦੀ ਸ਼ੁਰੂਆਤ ਉਹ ਪਿੱਛੋਂ ਹੋਈ ਸੀ ਜਦੋਂ ਤੁਸੀਂ ਉੱਥੇ ਬੈਠੇ ਸੀ। ਮੈਂ ਕਿਹਾ ਮੇਰੀ ਬੁੱਢੀ ਕਹਿੰਦੀ ਸੋਹਣਿਆ ਕੀ ਖਾਣਾ? ਕਹਿੰਦੇ ਅੰਨੀ ਹੈ, ਹੈਨਾ। ਗਲਤ ਫਹਿਮੀ ਕਿਉਂ ਸੋਲੇ ਹੁੰਦੀ। ਚਲੋ ਅੰਨੀ ਤੇ ਨਾ ਉਹਨੂੰ ਤੇ ਨਜ਼ਰ ਨਹੀਂ ਆਉਂਦਾ, ਤੇ ਤੁਹਾਡੀ ਬੁੱਢੀ ਲੱਗਦਾ ਬਹੁਤ ਝੂਠੀ ਹੈ। ਉਹਨੇ ਕਦੀ ਨਹੀਂ ਸੋਣਾ ਗਿਆ।
ਉਹਦਾ ਬਣਦਾ ਵੀ ਨਹੀਂ ਹੈ। ਬੱਟ ਨਹੀਂ ਆ ਇਹ, ਬੱਟ ਨਹੀਂ। ਸ਼ਾਹ ਨੂੰ ਉਰੇ ਆ ਬੁਲਾਓ ਯਾਰ, ਸ਼ਾਹ। ਉਰੇ ਆ ਯਾਰ। ਪਾਇਣਾ ਆਹੋ, ਅੰਦਰੋਂ ਨਾ ਉਹ ਚੀਜ਼ਾਂ ਡਿੱਗ ਪੈਣੀਆਂ ਨੇ ਲੁਕੋਈਆਂ ਨੇ। ਆਹੋ, ਇਹ ਕੌਣ ਨੇ? ਇਹ ਮੇਰਾ ਦੋਸਤ ਹੈ। ਬੱਟ ਨਹੀਂ? ਨਹੀਂ, ਇਹ ਬੱਟ ਹੈ ਸੀ 10 ਸਾਲ ਪਹਿਲੇ। ਹੁਣ ਇਲਾਜ ਕਰਾ ਲਿਆ ਨੇ? ਮੈਂ ਜ਼ੋਂਗ 'ਚ ਆ ਗਿਆ ਨਾ, ਤੇ ਹੁਣ ਸਿਮਾ ਹੀ ਵੇਚਦਾ ਬਸ। ਤੁਸੀਂ ਸਿਮਾਂ ਵੇਚਦੇ ਆ? ਬਹੁਤ ਜ਼ਿਆਦਾ। ਨਹੀਂ ਇਹ ਆਪਣਾ ਜ਼ਮੀਰ ਵੀ ਵੇਚ ਦਿੰਦਾ। ਇਹ ਦੇਖੋ, ਜਿੰਨੀਆਂ ਆਪਣੀਆਂ ਫਜ਼ੂਲ ਚੀਜ਼ਾਂ ਸੀ ਨਾ, ਇਹਨੇ ਵੇਚ ਦਿੱਤੀਆਂ, ਕਿਉਂਕਿ ਜ਼ੋਂਗ 'ਚ ਵੇਚਣੀਆਂ ਪੈਂਦੀਆਂ। ਯਾਰ ਹੁਣ ਇੰਨਾ ਡੀਪਲੀ ਮੈਨੂੰ ਨਹੀਂ ਪਤਾ ਜ਼ੌਂਗ ਦਾ। ਤੁਹਾਨੂੰ ਪੂਰੇ ਸ਼ਹਿਰ ਦਾ ਪਤਾ ਤੇ ਜ਼ੋਂਗ ਦਾ ਨਹੀਂ ਪਤਾ। ਤੁਸੀਂ ਜ਼ੌਂਗ ਗੱਲ ਕਰ ਰਹੇ ਹੋ ਵੈਸੇ? ਹਾਂ, ਮੈਂ ਮਾਫੀ ਮੰਗਦਾ। ਨਹੀਂ ਇਧਰ ਆਓ, ਉਹ ਤੁਹਾਡੀ ਬੇਇੱਜ਼ਤੀ ਕਰੀ ਜਾ ਰਿਹਾ। ਕਾ 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 ਛੋਟਾ ਭਾਈ ਹੈ। ਛੋਟਾ ਭਾਈ ਕਰ ਲਵੇ, ਮੈਨੂੰ ਵੀ ਛੋਟਾ ਹੀ ਸਮਝੋ ਫਿਰ। ਤੁਸੀਂ ਬਗੈਰ ਤੂੰ। ਅੱਛਾ ਵੇਖ ਲਓ, ਮੈਂ ਤੁਹਾਨੂੰ ਹਲਕਾ ਜਿਹਾ ਕਿਹਾ ਸੀ, ਤੁਸੀਂ ਮੈਨੂੰ ਸਾਰਾ ਕਹਿਤਾ। ਮੈਂ ਪ੍ਰੂਵ ਕਰਨਾ। ਕਰਨਾ? ਮੈਂ ਤੁਹਾਨੂੰ ਪ੍ਰੂਫ ਕਰਦਾ। ਜਿਹੜਾ ਤੁਹਾਨੂੰ ਇੰਨਾ ਲੱਗਾ, ਤੁਸੀਂ ਉਹ ਇੱਕ ਅੰਦਾਜ਼ਾ ਲਾਇਆ ਕਿ ਮੇਰੀ ਬੀਵੀ ਹੋ ਸਕਦਾ ਅੰਨੀ ਹੋਵੇ। ਗੱਲ ਤਾਂ ਦਿਲ ਤੇ ਲੱਗੀ ਨਾ। ਨਹੀਂ ਮੈਨੂੰ ਜਵਾਬ ਦੇਣ ਵਾਸਤੇ ਕੋਈ ਗੱਲ ਨਹੀਂ ਆ ਰਹੀ, ਆਮਦ ਨਹੀਂ ਹੋ ਰਹੀ, ਇਸ ਤੋਂ ਉੱਥੇ ਫਸਿਆ। ਤੁਹਾਨੂੰ ਆ ਜਾਣੀ ਹੈ। ਨਹੀਂ ਪਤਾ ਕੀ ਗੱਲ ਆ, ਉਹ ਮੇਰੀਆਂ ਮਤਲਬ ਇੱਕ ਲੇਡੀਜ਼ ਵੀ ਬੈਠੀਆਂ ਨੇ, ਨਹੀਂ ਤੈਨੂੰ ਮੈਂ ਐਸਾ ਜਵਾਬ ਦਿੰਦਾ, ਮੈਂ ਵੀ ਐਸਾ ਹੀ। ਇਹਨੇ ਮੇਰਾ ਨੰਬਰ ਬਲੌਕ ਲਿਸਟ ਲਾ ਦੇਣਾ ਸੀ। ਨਹੀਂ, ਇਹ ਵਾਕਈ ਸਿਮ ਬੰਦ ਵੀ ਕਰ ਦਿੰਦਾ। ਇਹ ਦੇਖੋ, ਬੜੀ ਅਥਾਰਟੀ ਹੈ। ਇਹ ਲੋਕਾਂ ਦੇ ਰਸਤੇ ਵੀ ਬੰਦ ਕਰ ਦਿੰਦਾ। ਇਹ ਮੇਰਾ ਨਾ ਕਰ, ਮੈਂ ਵਾਪਸ ਜਾਣਾ, ਤੁਹਾਡੀ ਮਿਹਰਬਾਨੀ। ਗੱਡੀ ਦੀ ਟਾਇਰ 'ਚ ਹਵਾ ਵੀ ਕੱਢ ਦੇਣੀ ਇਹਨੇ। ਅੱਛਾ ਜੀ, ਕਦੀ ਮੂੰਹ ਨਾ ਹੋਵੇ, ਮੂੰਹ ਨਾ। ਹਾਂ ਗੁੱਡ। ਡਾਕਟਰ ਸਾਹਿਬ ਆ ਜਾਓ ਅੱਗੇ। ਸ਼ਾਹ ਜੀ ਕਿਹੜੇ? ਇਹ ਸ਼ਾਹ ਜੀ ਨੇ? ਅੱਛਾ ਇਹ ਸ਼ਾਹ ਜੀ ਨੇ, ਤੁਸੀਂ ਸ਼ਾਹ ਸਾਹਿਬ ਜੇ ਅੱਗੇ ਆ ਜਾਓ, ਨਹੀਂ ਤਾਂ ਮਾਈਕ ਵਾਲੇ ਨੇ ਆ ਜਾਣਾ। ਇਹ ਮਾਈਕ ਵਾਲਾ ਕਿਉਂ ਐਂਦਾ ਟਾਈ ਪਾ ਕੇ ਬਾਰ-ਬਾਰ? ਆਏ ਨਾ, ਉਹਦੀ ਡਿਊਟੀ ਹੈ। ਪੜ੍ਹਿਆ ਲਿਖਿਆ ਮੈਂ ਇੱਕ। ਪੜ੍ਹਿਆ ਲਿਖਿਆ ਨਹੀਂ ਤਾਂ ਮੈਨੂੰ ਤਾਂ ਲੱਗਦਾ ਖਾਲੀ ਲਿਖਿਆ ਹੀ ਆ ਕਿਤੇ। ਢੋਲਕੀ ਵਾਲਾ ਨਹੀਂ ਗਲਤ ਵਜਾਉਂਦਾ, ਇਹ ਮਾਈਕ ਵੀ ਗਲਤ ਹੈ। ਅੱਛਾ ਲਓ ਜੀ, ਇੱਕ ਹੋਰ ਬੰਦਾ ਬੁਲਾ ਲਓ ਸਟੇਜ ਤੇ, ਮੇਰੀ ਰਿਕੁਐਸਟ, ਜਿਹੜਾ ਤੁਹਾਨੂੰ ਬੜੇ ਅੱਛੇ ਤਰੀਕੇ ਨਾਲ ਲੈ ਕੇ ਨਹੀਂ ਆਇਆ, ਉਸਮਾਨ ਸ਼ਾਹ। ਇਹ ਅਸਲ 'ਚ ਡੀਲਰ ਹੈਗਾ, ਇਹਨੂੰ ਬੁਲਾਓ ਸਟੇਜ ਤੇ। ਉਹ ਵੀ ਸ਼ਾਹ ਜੇ। ਭਾਈ ਨਾਲ ਜ਼ੌਂਗ ਵੀ ਕਹੋ, ਕੱਲਾ ਡੀਲਰ ਕਹੋ ਕਿ ਮੇਰੇ ਜ਼ਿਹਨ 'ਚ ਪਤਾ ਨਹੀਂ। ਜ਼ੋਂਗ ਨੂੰ ਡੀਲ ਕਰਦਾ ਨਾ ਥੋੜਾ ਜਿਹਾ। ਏਦਾਂ ਕਹੋ ਨਾ ਕਿ ਜ਼ੌਂਗ ਦਾ ਡੀਲਰ ਆ, ਇਹ ਡੀਲਰ ਵੀ ਹੈਗਾ ਕਹਿੰਦੇ। ਯਾਰ ਆਹੋ, ਬਰੀਕ ਗੱਲਾਂ ਸ਼ੁਰੂ ਹੋ ਗਈਆਂ ਨੇ, ਕੰਮ ਖਰਾਬ ਹੋ ਜਾਣਾ। ਉੱਤੋਂ ਬੜ ਸਾਹਿਬ ਦੇ ਲਾਗੇ ਖਲੋ ਕੇ ਕੋਈ ਬੰਦਾ ਸ਼ਰੀਫ ਨਹੀਂ ਰਹਿ ਸਕਦਾ, ਮੈਂ ਹਿਸਾਬ ਲਾਇਆ ਕਸਮੇ। ਇਹ ਬੰਦਾ ਇਹਨਾਂ ਦੇ ਕੋਲ ਸਿੱਧਾ ਹੱਜ ਕਰਕੇ ਇਹਨਾਂ ਦੇ ਕੋਲ ਖਲੋ ਜਾਓ, 15 ਮਿੰਟ ਬਾਅਦ ਉਹਦਾ ਹੱਜ ਡਿਲੀਟ ਹੋ ਜਾਏਗਾ। ਬਾਦੀ 4 ਦਫਾ ਰੋਟੀ ਖਾ ਚੁੱਕਿਆ ਤੇ 8 ਦਫਾ ਰੋਟੀ ਇਹਨੇ ਖਾਣੀ ਹੈ ਹਲੇ। ਹਾਂ, 2.5 ਕਿਲੋ ਮੱਛੀ ਖਾ ਕੇ 2 ਲੀਟਰ ਪਾਣੀ ਪੀ ਗਿਆ। ਉਹ ਮੱਛੀ ਫੇਰ ਅੱਗੇ ਨਿਕਲ ਗਈ। ਮੱਛੀ ਜ਼ਿੰਦਾ ਹੋ ਗਈ, ਪੇਟ 'ਚ ਫਿਰ ਰਹੀ ਹੈ। ਅੱਛਾ ਆ ਜਾਓ। ਅੱਛਾ ਵੈਸੇ ਆਪਸ ਦੀ ਗੱਲ ਆ, ਮੈਂ ਇਹਨੂੰ ਇਕੱਲੇ ਨੂੰ ਸਮਝ ਰਿਹਾ ਸਾਂ। ਨਹੀਂ, ਮੈਂ ਵੀ ਹਾਂ। ਤੁਸੀਂ ਥੋੜੇ ਜ਼ਿਆਦਾ ਜੇ। ਸਾਡੇ ਦੋਨਾਂ ਦਾ ਕੰਮ ਹੀ ਇਹੀ ਹੈ, ਅਸੀਂ ਬੋਲੀਏ ਨਾ ਤੇ ਸਾਨੂੰ ਇਹ ਕੱਢ ਦੇਣ। ਤੁਸੀਂ ਬੋਲੋ ਨਾ ਤੇ। ਆਹੋ, ਅਸੀਂ ਬੋਲਦੇ ਆ ਤੇ ਸਿਮ ਵੇਖਦੀ। ਕੁਝ ਲੋਕ ਐਸੇ ਨੇ ਜਿਹੜੇ ਸਿਗਨਲ ਸਿੱਟਦੇ ਨੇ ਤੇ ਬੱਟ ਚੁੱਕਦਾ। ਇਹ ਸ਼ਾਹ ਜਿਹੜਾ ਨਾ ਹਜੇ ਸਿੱਖਦਾ ਹੈ। ਤਕਰੀਬਨ ਯਾਰ ਉਹ ਸ਼ਾਹ ਵਾ, ਉਹ ਬਾਟਾ, ਕੈਸੇ ਭੰਡ ਹੋਏ ਦੋਵੇਂ। ਮੇਰੇ 'ਚ ਨਾ ਇੱਕ ਕੁਆਲਿਟੀ ਆ ਸ਼ਾਹ। ਤੁਸੀਂ ਰਾਣਾ ਸਾਹਿਬ ਪਰੇਸ਼ਾਨ ਨਾ ਹੋਣਾ। ਉਹ ਦੱਸਣ ਲੱਗਾ ਮੇਰੇ 'ਚ ਇੱਕ ਕੁਆਲਿਟੀ ਆ, ਮੈਨੂੰ ਵੇਖ ਕੇ ਨਾ ਜਿੱਥੇ ਜੋੜਾਂ 'ਚ ਕਿਤੇ ਚੀਜ਼ ਤੇ ਕੁਮਰਾਸੀ ਥੋੜਾ ਜਿਹਾ ਵੀ ਹੈ ਨਾ, ਉਹ ਇੰਜ ਕਰਕੇ ਬਾਹਰ ਆ ਜਾਂਦਾ। ਇਹ ਮੇਰੇ 'ਚ ਕੁਆਲਿਟੀ ਹੈ। ਤੁਹਾਡਾ ਇਲਮ ਬਹੁਤ ਜ਼ਿਆਦਾ। ਮੇਰਾ ਇਲਮ ਨਹੀਂ ਜ਼ਿਆਦਾ, ਮੈਂ ਕਸ਼ਿਸ਼ ਹਾਂ। ਕਸ਼ਿਸ਼ ਸ਼ਕਲ ਮੇਰੇ 'ਚ। ਭੱਟ ਸਾਹਿਬ ਤੁਸੀਂ ਇਹਨਾਂ ਨਾਲ ਜੱਫੀ ਪਾਓ, ਕਹਿੰਦੇ ਤੇ ਦਫਾ ਹੋ ਜਾਈਏ। ਆਪੇ ਤੁਸੀਂ ਆਪ ਸਮਝਦਾਰ ਆ, ਮੈਂ ਗੁਸਤਾਖੀ ਨਹੀਂ ਕਰਨੀ ਕਿ ਮੈਂ ਤੁਹਾਨੂੰ ਕਹਾਂ ਦਫਾ ਹੋ ਜਾਓ।
ਮੈਂ ਪੜਿਆ ਲਿਖਿਆ ਆਦਮੀ ਆ, ਮੈਂ ਤੁਹਾਨੂੰ ਕਹਾਂ ਮੈਂ ਦਫਾ ਹੋ ਜਾਓ ਇੱਥੋਂ ਨਿਕਲੋ, ਮੈਂ ਚਪੇੜ ਮਾਰ ਦਿਆਂਗਾ, ਮੈਂ ਪਾਗਲ ਆ? ਮੈਂ ਇੱਕ ਪੜਿਆ ਲਿਖਿਆ ਆਦਮੀ ਆ। ਸਮਝ ਆ ਗਈ ਸਾਨੂੰ, ਅਸੀਂ ਸਮਝ ਗਏ। ਸ਼ਾਹ ਸਾਹਿਬ ਤੁਸੀਂ ਹੁਣ ਤੁਸੀਂ ਆਪੇ ਹੀ ਜਾਣਾ ਨਾ, ਮੈਂ ਤੁਹਾਨੂੰ ਕਹਾਂਗੇ ਚੱਲ ਓਏ। ਨਹੀਂ ਨਹੀਂ, ਮੈਂ ਸਮਝ ਗਿਆ, ਤੁਸੀਂ ਜਦੋਂ ਕਿਹਾ ਨਾ ਦੁਖੀ ਹੋ, ਮੈਂ ਸਮਝ ਗਿਆ, ਲੇਕਿਨ ਉਸਮਾਨ ਸ਼ਾਹ ਨੂੰ ਬੁਲਾ ਲਓ ਮੇਰੇ ਤੋਂ ਬਾਅਦ। ਅੱਛਾ, ਮੇਰਾ ਦਿਲ ਕਰਦਾ ਮੈਂ ਭੈਣ ਨੂੰ ਫੇਰ ਇੱਕ ਵਾਰੀ ਬੁਲਾਵਾਂ। ਹਾਂ ਬੁਲਾਓ ਬੁਲਾਓ ਹੈ ਨਾ? ਆ ਜਾ ਯਾਰ, ਆ ਜਾ ਯਾਰ, ਆ ਜਾ ਵੇਲਾ ਕਸਮੇ ਵੱਡੀ ਸੀਮਟ ਦੀ ਬੋਰੀ ਲੱਗਣ ਦਈ, ਆ ਜਾ। ਮੁਰਦੇ ਨੇ, ਆ ਜਾ ਯਾਰ। ਕੀ ਨਾਂ ਦਾ? ਫੈਜ਼ਾਨ। ਇੱਧਰ ਕੋਈ ਬੰਦਾ ਹੈਗਾ ਐਸਾ? ਠਹਿਰ ਜੋ ਇੱਕ ਮਿੰਟ ਜ਼ਰਾ, ਥੋੜਾ ਫੇਰ ਤੁਰ ਵੀ ਲਈਏ ਨਾ, ਰੋਟੀ ਖਾਣੀ ਨਾ ਬਾਅਦ ਚ, ਥੋੜਾ ਜ਼ਰਾ ਜਗ੍ਹਾ ਬਣਾ ਲਈਏ। अस्सलाम वालेकुम। सर क्या हाल चाल? जी अल्हम्दुलिल्लाह। सर आप जोंग में क्या है? एज अ वीडियो जी बिजनेस डेवलपमेंट ऑफिसर। आईटी वाले किहड़े ने? आईटी वाले नहीं नहीं, तो बैठे कोई आईटी वाले किथे ने? नहीं नहीं ठहर जाओ, मैं कहना कोई, मैं अपना जाती एक मैं ना कोई थोड़ा मसला उरे आओ मौलवी साहब, मैनू पहले दसो, हर बंदा इन्ना क अकलमंद हुंदा है कि ਉਹਨੂੰ ਫੋਨ ਬੰਦ ਕਰਨ ਦਾ ਵੀ ਪਤਾ ਹੈ ਤੇ ਉਹਨੂੰ ਰੀਸਟਾਰਟ ਕਰਨ ਦਾ ਵੀ ਪਤਾ ਹੈ। ਇੰਨਾ ਕ ਅਕਲਮੰਦ ਹੁੰਦਾ ਬੰਦਾ। ਮੈਨੂੰ ਜ਼ਿੰਦਗੀ 'ਚ ਜਦੋਂ ਆਈਟੀ ਵੱਲੋਂ ਨੈਟਵਰਕ ਵੱਲੋਂ ਮਸਲਾ ਬਣਿਆ, ਮੈਨੂੰ ਅੱਗੋਂ ਉਹਨਾਂ ਨੇ ਇੱਕੋ ਹੀ ਗੱਲ ਕਹੀ, ਇਹ ਫੋਨ ਰੀਸਟਾਰਟ ਕਰ ਲਓ। ਯਾਰ ਖੁਦਾ ਦਾ ਨਾਂ, ਯਾਰ ਮੈਂ ਅੰਨਾ ਵਾਂ, ਮੈਨੂੰ ਨਹੀਂ ਪਤਾ ਰੀਸਟਾਰਟ ਕਰਨਾ। ਇੱਕ ਬੰਦਾ 76000 ਵਾਰੀ ਰੀਸਟਾਰਟ ਕਰਕੇ ਤੁਹਾਨੂੰ ਕਾਲ ਕਰਨ ਦਿਆ, ਤੁਸੀਂ ਉਹਨੂੰ 77ਵੀਂ ਵਾਰੀ ਫੇਰ ਕਹਿੰਦੇ ਰੀਸਟਾਰਟ ਕਰ ਲਓ। ਉਹ ਬੰਦਾ ਕਹਿੰਦਾ ਜੀ ਮੈਂ ਕੀਤਾ ਨਹੀਂ, ਆਪ ਕਰੇ ਜ਼ਰਾ ਵੀ ਅਬ ਤੂੰ ਅੱਲਾ ਮਾਫੀ ਦੇਵੇ, ਕੋਈ ਵਲੀ ਅੱਲਾ ਤੇਰੇ ਕਹਿਣ ਤੇ ਨਾ ਠੀਕ ਹੋਏ। ਤੂੰ ਕੀ ਕਿਸ ਤਰ੍ਹਾਂ ਕੀ ਹੈ ਤੂੰ? ਇਹਦਾ ਉਹ ਯਾਰ ਮੈਂ ਕਹਿ ਰਿਹਾ ਸਿਗਨਲ ਨਹੀਂ ਆ ਰਹੇ, ਜਾਂ ਮੈਨੂੰ ਕਾਲਸ ਲੋਕ ਕਹਿ ਰਹੇ ਨੇ ਤੈਨੂੰ ਕਾਲ ਨਹੀਂ ਮਿਲ ਰਹੀ, ਸਾਰਾ ਕੁਝ ਆ ਰਿਹਾ, ਰੀਸਟਾਰਟ ਕਰ ਲਓ। ਵਜ੍ਹਾ ਰੀਸਟਾਰਟ ਕਰਨਾ ਕੀ ਹੋਏਗਾ? रीबूट करना। वो पहले मैं 50 वारी कीता होवे फिर सिस्टम रिस्टार्ट हो जाता है, हर चीज नए सिरे से। नहीं ਤੁਹਾਡੇ कोई इस तो अगली कोई गल नहीं है, बस यही गल हैगी है, बस कि तू चीज़ां रीस्टार्ट कराई जा। ਇਹ ਜੇ ਬੰਦੇ ਘਰ ਬੱਚਾ ਹੋ ਗਿਆ ਨਾ ਤੇ ਇਹਨੂੰ ਇੰਨੀ ਆਦਤ ਪੈ ਗਈ, ਬੁੱਢੀ ਨੇ ਕਹਿਣਾ ਮੁੰਡਾ ਬਿਮਾਰ ਹੋ ਗਿਆ, ਰੀਸਟਾਰਟ ਕਰ ਲਾ। ਉਹਨੇ ਕਹਿਣਾ ਸਰਕਾਰ ਬੱਚਾ ਵਾ, ਤੁਹਾਡੀ ਸਿਮ ਦੀ ਜ਼ੌਂਗ ਨਹੀਂ, ਜ਼ੌਂਗ ਦੀ ਸਿਮ ਨਹੀਂ, ਲੈ ਸਿਮ ਦੀ ਜ਼ੌਂਗ ਨਹੀਂ। ਅੱਛਾ ਨਹੀਂ ਮੇਰੀ ਗੱਲ ਸੁਣੋ, ਕਦੀ ਗਲਤੀ ਨਾਲ ਮੂੰਹ ਨਿਕਲਿਆ ਕਿਸੇ ਹੋਰ ਜਗ੍ਹਾ ਤੇ ਵੀ ਕਿ ਰੀਸਟਾਰਟ ਕਰ ਲਾ? नहीं ਯਾਰ ਠਹਿਰ ਜਾ ਯਾਰ, ਕੁਛ ਸ਼ਰਮ ਕਰ ਲੈ ਸ਼ਾਹ। ਸਾਰੇ ਗਾਮਾ ਸ਼ਾਹ ਧਾ ਨੀ ਸਾ ਠਹਿਰ। ਯਾਰ ਤੂੰ ਬਹੁਤ ਯਾਰ ਵੈਸੇ ਜੈਨੂਇਨ ਹੈ, ਤੂੰ ਮੇਰਾ ਭਰਾ, ਲੇਕਿਨ ਤੂੰ ਬਦਤਮੀਜ਼ ਹੈ। ਤੈਨੂੰ ਕੋਈ ਲੱਥੀ ਚੜੀ ਦਾ ਹੈ। ਲੋਕਾਂ ਦੀ ਸੱਜੀ ਸਾਈਡ ਤੇ ਨੇਕੀ ਵਾਲਾ, ਖੱਬੀ ਤੇ ਬਦੀ ਵਾਲਾ, ਤੇਰੇ ਦੋਵੇਂ ਸਾਈਡਾਂ ਤੇ ਬਦੀ ਵਾਲੇ ਬੈਠੇ ਹਨਾ। ਚਾਹੋ ਜਿਹੜੇ ਪਰੇ ਬੈਠੇ ਨਾ, ਉਹ ਦਿਲ ਕਰੇ ਮੈਨੂੰ ਮੂੰਹ ਚ ਗਾਲਾਂ ਕੱਢ, ਆ ਬਗਾਰਾ ਜਿਹਾ ਉਧਰ ਹੀ ਗੱਲਾਂ ਕਰੀ ਜਾ ਰਿਹਾ। ਅਸੀਂ ਵੀ ਆ ਜਾਓ ਉੱਧਰ ਚੱਲੀਏ। ਮੈਂ ਨੋਮੀਨੇਟ ਕਰਦਾ ਤੁਹਾਨੂੰ, ਠਹਿਰ ਜਾਓ। सही जट नु बुला लो बस। अच्छा होर किहड़े महकमे दे बैठे ने? सर आप क्या करते हैं? मैं इंजीनियरिंग डिपार्टमेंट का हूँ। इंजीनियरिंग जी। उसमें क्या काम होता है? न्यू टावर इंस्टॉलेशन। टावर जेडे यार साइड तो है उन्होंने वेखन दे, जो न्यू टावर लगते हैं, ये आप उसमें क्या करते हैं? उसमें टेलीकॉम इक्विपमेंट लगाता हूँ। अच्छा अच्छा, मैं शायद ਉਹਦੇ ਥੱਲੇ ਨਾਟਕ ਤੁਸੀਂ ਕੱਸਦੇ ਹੋ ਟਾਵਰ ਦੇ। अच्छा टावर हमारे एक म्यूजिक, हमारे पीटीवी पे एक डायरेक्टर थे, टावर हयात, सुना है कभी नाम? नहीं 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 सुना? टावर हयात वो कहते नहीं सुनया। अच्छा सर आपको जब कोई शिकायत आती है, आपने कौन सा एक स्लोगन अपना बनाया हुआ जितना उन्होंने बनाया, रीस्टार्ट कर लो? कल तक चेक करके बताएंगे। कल तक चेक करके बताएंगे जी। अच्छा सर एक सवाल का जवाब दो। एक बंदा वा, एक मियाँ बीवी आ, एक मियाँ बीवी, जवाब सवाल, एक मियाँ बीवी ने, यानी जोड़ा मियाँ बीवी, उन्होंने 4 बच्चे ने। ठीक है। 2 बच्चे खावन दे कुछ नहीं लगते, 2 बीवी दे कुछ नहीं लगते,
ਰਿਸ਼ਤੇਦਾਰ ਹੀ ਨਹੀਂ ਹੈਗੇ, ਕਿਸ ਤਰ੍ਹਾਂ ਮੁਮਕਿਨ ਆ? ਢੇਲੇ ਨਹੀਂ, ਪਹਿਲੀ ਸ਼ਾਦੀ ਉਹਨਾਂ ਦੀ, ਉਸ ਤੋਂ ਪਹਿਲੇ ਕੋਈ ਸ਼ਾਦੀ ਨਹੀਂ। ਤੁਹਾਡੇ ਕੋਲ ਮੇਰਾ ਨੰਬਰ ਹੈਗਾ, ਮੈਨੂੰ ਮੈਸੇਜ ਕਰ ਦੇਣਾ। ਸਰ ਤੁਸੀਂ ਦੱਸੋ। ਉਹਨਾਂ ਦੇ ਬੱਚੇ ਹੀ ਨਹੀਂ ਹੈਗੇ, ਕਿਹਨਾਂ ਦੇ ਨੇ? ਗਵਾਂਢੀਆਂ ਦੇ। ਨਹੀਂ, ਉਹ ਮੀਆਂ ਬੀਵੀ ਦੇ ਬੱਚੇ ਨੇ, ਉਹਨਾਂ ਦੇ ਹੀ ਬੱਚੇ ਨੇ। ਦੋ ਮਾਂ ਦੇ ਕੁਛ ਨਹੀਂ ਲੱਗਦੇ, ਦੋ ਪਿਓ ਦੇ ਕੁਛ ਨਹੀਂ ਲੱਗਦੇ, ਕਿੱਦਾਂ? ਨਹੀਂ ਪਤਾ ਕੋਈ ਬੰਦਾ? ਨਹੀਂ ਸਰ, ਇੱਕ ਮਿੰਟ ਠਹਿਰ ਜਾ, ਮੈਂ ਤੇਰੇ ਕੋਲ ਨਾ, ਮੌਲਵੀ ਦੱਸ ਹੀ ਦਿੰਦੇ ਹੁੰਦੇ ਆ। ਇੱਕ ਮਿੰਟ ਮੌਲਵੀ ਸਾਹਿਬ, ਪਹਿਲੇ ਆ ਫੜਨਾ। ਚਲੋ, ਉਹ ਮੀਆਂ ਵੀ ਹੋਰ ਆ ਤੇ ਬੀਵੀ ਵੀ ਹੋਰ ਆ। ਆ ਗਈ ਸਮਝ? ਸਹੀ ਹੈ ਨਾ ਜਵਾਬ? ਅੱਧੀ ਇੱਟ ਪਈ ਕਿਤੇ। ਮੀਆਂ ਬੀਵੀ ਆਪਸ ਚ ਮੀਆਂ ਬੀਵੀ ਨਹੀਂ ਹੈ, ਦੋਨੋਂ ਸੈਪਰੇਟ ਨੇ। ਮੀਆਂ ਬੀਵੀ ਹੋਰ ਹੈ, ਮੀਆਂ ਹੋਰ ਹੈ। ਮਤਲਬ ਤੁਸੀਂ ਕਹਿ ਰਹੇ ਕਿ ਮੀਆਂ ਬੀਵੀ ਦੇ ਦੋ ਬੱਚੇ ਨੇ, ਉਹ ਆਪਸ ਚ ਮੀਆਂ ਬੀਵੀ ਨਹੀਂ ਹੈ। ਉਹ ਲਹਿਦਾ ਕਪਲ ਨੇ, ਉਹ ਲਹਿਦਾ ਕਪਲ ਹੈ। ਸਮਝ ਆਈ ਕਿਸੇ ਨੂੰ? ਸਮਝ ਆਈ ਕਿਸੇ ਨੂੰ? ਉਹ ਕਹਿੰਦੇ ਮੈਂ ਠਹਿਰ ਜਾਓ। ਹਾਂਜੀ ਸਰ। ਭਾਈ अस्सलाम वालेकुम। ਭੱਟੀ ਸਾਹਿਬ, ਇਹ ਜਿੰਨੀ ਮਹਿਫਲ ਹੈ ਨਾ, ਇਹਦੇ ਚ ਕੋਈ ਗੁੱਸਾ ਗਿਲਾ ਨਹੀਂ, ਇੰਜੋਏ ਹੋ ਰਿਹਾ ਜਸ। ਇੱਥੇ ਵਾਸ਼ਰੂਮ ਵੀ ਬਣਨੇ, ਇਹ ਤੁਸੀਂ ਕੀ ਹਰਕਤ ਕੀਤੀ? ਮੌਲਵੀ ਸਾਹਿਬ ਨੇ ਜਵਾਬ ਬਿਲਕੁਲ ਠੀਕ ਦਿੱਤਾ। ਮੈਨੂੰ ਭੁੱਖ ਲੱਗ ਗਈ ਹੈ। ਇਹਨਾਂ ਨੇ ਕਿਹਾ ਕਿ ਜਨਾਬ ਉਹ ਦੋਵੇਂ ਜਿਹੜੇ ਮੀਆਂ ਬੀਵੀ ਨੇ ਨਾ, ਆਪਸ ਚ ਮੀਆਂ ਬੀਵੀ ਨਹੀਂ ਹੈਗੇ, ਉਹ ਬੀਵੀ ਕਿਸੇ ਹੋਰ ਦੀ ਆ, ਉਹ ਖਾਮਦ ਕਿਸੇ ਹੋਰ ਦਾ, ਲੇਕਿਨ ਦੋਵੇਂ ਖੜੇ ਨੇ, ਦੋਵੇਂ ਮੀਆਂ ਬੀਵੀ ਨੇ, ਕਿਉਂਕਿ ਉਹ ਬੀਵੀ ਆ ਤੇ ਉਹ ਜ਼ਾਹਰੀ ਬਾਤ ਆ ਖਾਮਦ ਦੀ ਆ। ਬਹੁਤ ਅੱਛੇ ਮੌਲਵੀ ਸਾਹਿਬ, ਤੁਹਾਨੂੰ ਇੱਕ ਇਲੈਕਟਰਾ ਨਾਮ ਦਿੱਤਾ ਜਾਏਗਾ। ਆਜੋ ਆਜੋ, ਨਾਮ ਲੈ ਲਓ। ਅੱਛਾ, ਇਸ ਭਾਈ ਨੂੰ ਪਤਾ ਵੀ ਹੈ ਵੀ ਮੇਰੇ ਕੋਲ ਕੋਈ ਚੀਜ਼ ਨਹੀਂ ਗੀ, ਫੇਰ ਆ ਗਿਆ। ਇਹ ਕੌਮ ਵੇਖ ਲਓ ਸਾਡੀ, ਕੀ ਲੈਣਾ ਹੈ? ਜੋ ਦੇ ਦੋ। ਇਹ ਕੀ, ਮੇਰੇ ਕੋਲ ਤੇ ਕੱਖ ਨਹੀਂ, ਕਿਹੜਾ ਲੈਕਟਰ ਆ ਤੇ ਕਿਹੜਾ ਨਾਮ, ਮੇਰੇ ਕੋਲ ਤੇ ਕੱਖ ਵੀ ਨਹੀਂ। ਉਹੀ ਦੇ ਦੋ, ਕੱਖ ਹੈ। ਅੱਛਾ ਇਹ ਦੱਸੋ, ਤੁਹਾਨੂੰ ਦਾੜੀ ਰੱਖੇ ਨੂੰ ਕਿੰਨੀ ਦੇਰ ਹੋ ਗਈ? ਸ਼ੁਰੂ ਤੋਂ ਰੱਖੀ ਹੈ, ਸ਼ੇਵ ਨਹੀਂ ਕਰਾਈ। ਸ਼ੁਰੂ ਤੋਂ ਮਤਲਬ? ਸਟਾर्ट ਤੋਂ ਜਬ ਸੇ ਤੇਰੇ ਨੈਣਾ, ਜਦੋਂ ਦੇ ਤੁਸੀਂ ਪੈਦਾ ਹੋਏ? ਨਹੀਂ, ਜਦੋਂ ਦਾੜੀ ਆਈ। ਜਦੋਂ ਤੁਹਾਡੀ ਸ਼ੇਵ ਆਈ, ਤੁਸੀਂ ਹਾਲ ਤੱਕ ਕਟਾਈ ਨਹੀਂ? ਨਹੀਂ। ਮਾਸ਼ਾਅੱਲਾ, ਅੱਛਾ ਕੀ ਬਾਤ ਹੈ ਯਾਰ। ਤੁਹਾਨੂੰ ਤਾਂ ਬਲੇਡ ਤੇ ਟੇਸਟ ਦਾ ਹੀ ਨਹੀਂ ਪਤਾ ਫਿਰ। ਨਹੀਂ ਸੱਚ, ਗੱਲ ਇਹ ਹੈ ਕਿ ਤੁਸੀਂ ਇੱਥੇ ਜ਼ੋਂਗ ਚ ਕੀ ਕਰਦੇ ਜੇ? ਮੈਂ ਐਜ਼ ਏ ਸੀਓ ਜੌਬ ਕਰ ਰਿਹਾ। ਸੀਓ ਕੀ ਹੁੰਦਾ? ਕਲਸਟਰੋਨਰ। ਕੋਲੇਸਟ੍ਰੋਲ ਵੱਧ ਜਾਂਦਾ ਇੱਥੇ ਲੋਕਾਂ ਦਾ? ਹਾਂਜੀ, ਕੋਲੇਸਟ੍ਰੋਲ ਜਿਹੜਾ ਵੱਧਦਾ ਘਟਦਾ? ਤਾਂ ਕਰਦਾ। ਤੁਸੀਂ ਬੈਲੈਂਸ ਕਰਦੇ ਆ? ਅੱਛਾ, ਕੀ ਸੀਓ ਕੀ? ਇੰਜੀਨੀਅਰ ਕਹਿ ਸਕਦੇ। ਸਾਈਡ ਇੰਜੀਨੀਅਰ ਮਤਲਬ? ਮਸਲਾ ਬਣ ਜਾ ਸਾਈਡ ਤੇ ਠੀਕ ਹੈ। ਅੱਛਾ, ਮੈਂ ਹਿਸਾਬ ਲਾਇਆ ਤੁਸੀਂ ਕੱਖ ਨਹੀਂ ਕਰਦੇ ਕੋਈ ਵੀ ਇੱਥੇ। ਕਿਸੇ ਕੋ ਕੋਈ ਐਸੀ ਵਜ੍ਹਾ ਨਹੀਂ ਹੈਗੀ ਵੀ ਕੰਪਨੀ ਵਾਲੇ ਕਹਿਣਾ ਯਾਰ ਇਹਨੂੰ ਕੱਢ ਵੀ ਦਈਏ ਤੇ ਸਾਨੂੰ ਕੋਈ ਫਰਕ ਪੈਣਾ। ਮੌਜ ਲੱਗੀ ਤੁਹਾਡੀ ਜ਼ੋਂਗ ਚ, ਕਸਮ ਹੈ, ਮੈਂ ਹਿਸਾਬ ਲਾ ਲਿਆ। ਮੈਂ ਹਿਸਾਬ ਲਾਇਆ, ਕਿਸੇ ਬੰਦੇ ਨੇ ਮੈਨੂੰ ਕੋਈ ਐਸੀ ਗੱਲ ਨਹੀਂ ਦੱਸੀ ਕਿ ਜਿਹੜਾ ਮੈਂ ਸੋਚਾਂ ਕਿ ਹਾਂ ਯਾਰ ਇਹ ਬੰਦਾ ਨਾ ਹੋਵੇ ਤੇ ਬੜਾ ਨੁਕਸਾਨ ਹੋ ਜਾਏ। ਉਹ ਕਹਿੰਦੇ ਜੀ ਮੈਂ ਟਾਵਰ ਲਾਉਣਾ, ਮੈਂ ਕਿਹਾ ਤੁਸੀਂ ਲਾਉਣੇ? ਨਹੀਂ ਜੀ ਮਜ਼ਦੂਰ ਲਾਉਂਦੇ, ਮੈਂ ਤਾਂ ਬਸ ਕੰਪਲੇਨਾਂ ਕਰਨਾ। ਜੇ ਉਹ ਨਾ ਵੀ ਹੁੰਦੇ ਟਾਵਰ ਲੱਗਦੇ ਰਹਿਣੇ। ਇਹ ਮੌਲਵੀ ਸਾਹਿਬ ਕਹਿੰਦੇ ਕਿ ਮੈਂ ਸਾਈਡ ਬਿਜ਼ਨਸ ਕੀ? ਸਾਈਡ ਬਿਜ਼ਨਸ ਨਹੀਂ, ਉਹਦਾ ਸਾਈਡ ਸੀਓ ਨੇ। ਇਹ ਨਾ ਵੀ ਹੋਣ ਤੇ ਕੋਈ ਜ਼ੋਂਗ ਦੇ ਕੋਈ ਫਰਕ ਨਹੀਂ ਪੈਣਾ। ਸਿਮਾਂ ਵੀ ਚੱਲਦੀਆਂ ਰਹਿਣੀਆਂ, ਮੈਸੇਜ ਵੀ ਹੁੰਦੇ ਰਹਿਣੇ, ਨੈਟ ਵੀ ਚੱਲਦਾ ਰਹਿਣਾ। ਤੁਸੀਂ ਕਦੀ ਸੋਚਿਆ ਕਿ ਤੁਹਾਡਾ ਫਿਰ ਕੀ ਕੰਮ ਹੈ ਇੱਥੇ? ਤੁਸੀਂ ਕੋਈ ਐਸਾ ਡਿਪਾਰਟਮੈਂਟ ਹੋਵੇ ਨਾ ਵੀ ਮੌਲਵੀ ਸਾਹਿਬ 2 ਘੰਟੇ ਘਰੋਂ ਲੇਟ ਹੋ ਗਏ ਨੇ, ਪੂਰੇ ਪਾਕਿਸਤਾਨ ਦਾ ਜ਼ੋਂਗ ਬੰਦ ਹੋ ਗਿਆ, ਤੇ ਕੀ ਫਾਇਦਾ ਤੁਹਾਡਾ? ਐਵੇਂ ਇਹ ਗੱਲ ਆ, ਦਾੜੀ ਰੱਖ ਕੇ ਤੁਸੀਂ ਤਾਂ ਮੈਂ ਹਰਾਮ ਖਾ ਰਹੇ।